ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਵਿੱਚ ਖੜੇ ਹਾਂ ਅਸੀਂ, ਜਿੱਥੇ ਸਨੀ ਦਿਓਲ ਅਤੇ ਧਰਮਿੰਦਰ ਰਹਿ ਰਹੇ ਨੇ। ਸਨੀ ਦਿਓਲ ਅੱਜ ਸਵੇਰੇ ਜਲਦੀ ਹੀ ਚੋਣ ਪ੍ਰਚਾਰ ਲਈ ਨਿਕਲ ਗਏ ਤੇ ਸਾਡੀ ਮੁਲਾਕਾਤ ਹੋਈ ਉਹਨਾਂ ਦੇ ਪਿਤਾ ਧਰਮਿੰਦਰ ਜੀ ਦੇ ਨਾਲ, ਜਿਨ੍ਹਾਂ ਨੇ ਇੰਡੋਲਸ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਨੂੰ ਕਿਹਾ ਅਤੇ ਨਾਲ ਹੀ ਇੰਡੋਲਸ ਟੀਵੀ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਦਰਸ਼ਕਾਂ ਨੂੰ ਉਹਨਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਪਿਆਰ ਦਿੱਤਾ। ਬਾਲੀਵੁੱਡ ਫਿਲਮ ਇੰਡਸਟਰੀ ਦੇ ਸੁਪਰਸਟਾਰ ਸਨੀ ਦਿਓਲ ਸਾਹਿਬ ਚੋਣ ਲੜ ਰਹੇ ਨੇ ਤੇ ਅਸੀਂ ਅੱਜ ਉੱਥੇ ਖੜੇ ਹਾਂ ਜਿੱਥੇ ਉਹਨਾਂ ਦੀ ਰਿਹਾਇਸ਼ ਹੈ। ਸਨੀ ਦਿਓਲ ਸਾਹਿਬ ਔਰ ਧਰਮਿੰਦਰ ਜੀ, ਦੀਪ ਸਿੱਧੂ ਜੀ ਸਾਰੇ ਇਸ ਕੋਠੀ ਵਿੱਚ ਰਹਿੰਦੇ ਨੇ। ਮੇਰੇ ਵੱਲੋਂ ਯਾਨੀ ਗੋਬਿੰਦ ਰਾਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਖੜੇ ਹਾਂ ਜਿਹੜਾ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਵਿੱਚ ਕੋਠੀ ਵਿੱਚ, ਜਿੱਥੇ ਧਰਮਿੰਦਰ ਜੀ ਔਰ ਸਨੀ ਦਿਓਲ ਸਾਹਿਬ ਰਹਿ ਰਹੇ ਨੇ ਅੱਜ ਕੱਲ੍ਹ, ਕਿਉਂਕਿ ਚੋਣ ਪ੍ਰਚਾਰ ਜ਼ੋਰਾਂ ਤੇ ਚੱਲ ਰਿਹਾ। ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਨੀ ਦਿਓਲ ਔਰ ਧਰਮ ਸਾਹਿਬ ਦੀ ਲੋਕਪ੍ਰਿਯਤਾ ਪੂਰੀ ਦੁਨੀਆ ਤੇ ਹੈ। ਉਹ ਪੂਰੀ ਦੁਨੀਆ ਤੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਨੇ ਔਰ ਇਸ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਹਿੰਦੁਸਤਾਨ ਦੇ ਵੱਖਰੇ ਵੱਖਰੇ ਪ੍ਰਾਂਤਾਂ ਵਿੱਚੋਂ ਉਹਨਾਂ ਦੇ ਪ੍ਰਸ਼ੰਸਕ, ਉਹਨਾਂ ਦੇ ਪ੍ਰਿਯ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਆਏ ਆ। ਅੱਜ ਸਾਡੇ ਨਾਲ ਪੂਰਾ ਸਨੀ ਦਿਓਲ ਫੈਨ ਕਲੱਬ, ਧਰਮਿੰਦਰ ਫੈਨ ਕਲੱਬ, ਉਹਨਾਂ ਦੇ ਕਾਫੀ ਜਿਹੜੇ ਲੋਕ ਆ ਸਾਡੇ ਨਾਲ ਖੜੇ ਨੇ। ਸਾਨੂੰ ਮੌਕਾ ਮਿਲਿਆ ਉਹਨਾਂ ਨਾਲ ਅੱਜ ਗੱਲ ਕਰਨ ਦਾ। ਅਸੀਂ ਪੁੱਛਣਾ ਚਾਹਾਂਗੇ ਕਿ ਉਹ ਸਨੀ ਦਿਓਲ ਜੀ ਬਾਰੇ ਕੀ ਸੋਚਦੇ ਨੇ ਤੇ ਕੀ ਇੱਛਾ ਲੈ ਕੇ ਆਏ ਨੇ। ਹਾਂਜੀ, ਅਸੀਂ ਸਭ ਤੋਂ ਪਹਿਲਾਂ ਗੱਲ ਕਰਨਾ ਚਾਹਾਂਗੇ ਅੰਜੁਲ ਜੀ ਨਾਲ। ਹਾਂਜੀ ਭਾਜੀ, ਤੁਹਾਡਾ शुभ नाम जी? सर मेरा नाम अंजुल सरोही और मैं यूपी से आया हूँ और यहाँ पर जितने भी लोग आए हुए हैं यहाँ मेरे साथ खड़े हुए हैं और इंडिया के हर एक कोने से आए हुए हैं और यूपी से कोई एमपी से है, कोई आपका हरियाणा से है और आपका एमपी से है, कोई छत्तीसगढ़ से है, कोई राजस्थान से है। तो अप्रॉक्स 11 स्टेट से लोग यहाँ पे आए हुए हैं और केवल वो सपोर्ट करना है सनी सर को। आज सपोर्ट किया उन्होंने अच्छे से और हमको अभी हम जैसे घूम के आए तो घूम के हमने ये चीज़ देखी कि बहुत अच्छा प्यार हमको वहाँ से मिला, लोगों से हमको बहुत ज़्यादा प्यार मिला और हमको लग रहा है कि जीत भी बहुत बड़े मार्जिन में होने वाली है, श्योर शॉट। जी हाँ सर, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ? मैं गुलबर्गा तो आया हाँ, कर्नाटका तो। ਉਹ ਵੈਰੀ ਗੁੱਡ। हाँ जी, मैं बहुत बड़ा फैन हाँ धर्म जी का और सनी सर का और एक सानू पंजाब जो प्यार मिला है गुरदासपुर विच, मैं उसका वर्ड्स से नहीं कह सकता, इन्ना प्यार सानू मिला इधरों। हाँ जी भाजी, कुछ कहना चाहोगे? मैं नाम? मेरा नाम सुनील बुरा है जी, मैं हिसार हरियाणा से आया हूँ जी। दियोल फैमिली के भगत हैं जी, उनको सपोर्ट करने आए हैं जी। हाँ जी जी भाजी। हाँ जी सर, शुभ नाम? मेरा नाम है स्वीटी भाटिया, मैं कर्नाटक तो गुलबर्गा तो आया। मैं 35 साल तो सनी दियोल का फैन हाँ और धर्म जी का फैन हाँ और पूरे दियोल का फैमिली का फैन हाँ। 35 साल पहले बेताब फर्स्ट पिक्चर सी जो मिलिया सी, आज गुरदासपुर आके बहुत प्यार मिला और 2 लाख मार्जिन नाल सनी पाजी जीत रहे ने। नो इफ नो बट, ओनली सनी पाजी 100% विन। हाँ जी भाजी, मेरा नाम है जी सुलक्षण टवाल, मैं ਫਿਰੋਜ਼ਪੁਰ ਜ਼ਿਲ੍ਹੇ ਤੋਂ ਆਇਆ। ਮੈਨੂੰ ਲਗਭਗ 22 ਸਾਲ ਹੋ ਗਏ ਜੀ ਧਰਮ ਜੀ ਦਾ ਮੇਨ ਚੌਂਕ ਵਿੱਚ ਫਿਰੋਜ਼ਪੁਰ ਦੇ ਜਨਮ ਦਿਨ ਮਨਾਉਂਦਿਆਂ ਨੂੰ ਤੇ ਉੱਥੇ ਲੰਗਰ ਲਾਈਦਾ ਜੀ। ਤੇ ਬਾਕੀ ਮੈਂ ਇੱਥੇ ਪਹੁੰਚਿਆ ਸਨੀ ਭਾਈ ਦੀ ਸਪੋਰਟ ਵਾਸਤੇ ਤੇ ਜੇ ਗਾਉਂ ਦੇ ਵਿੱਚ ਅੱਡੋ ਅੱਡ ਇਲਾਕਿਆਂ ਦੇ ਵਿੱਚ ਜਾ ਕੇ ਆਏ, ਮੈਂ ਦੇਖਿਆ ਵੀ ਬਹੁਤ ਪਿਆਰ ਲੋਕ ਕਰਦੇ ਆ। ਇਹੋ ਜਿਹਾ ਇਕੱਠ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਕਿ ਬੀਬੀਆਂ ਵੀ, ਬਜ਼ੁਰਗ ਵੀ, ਬੱਚੇ ਸਾਰੇ ਹੀ ਸੜਕਾਂ ਦੇ ਉੱਤੇ ਆ ਗਏ ਨੇ ਸਨੀ ਭਾਜੀ ਨੂੰ ਵੇਖਣ ਵਾਸਤੇ ਤੇ ਉਹ ਕਹਿੰਦੇ ਅਸੀਂ ਫੁੱਲ ਸਪੋਰਟ ਕਰਾਂਗੇ ਇਹਨਾਂ ਦੀ। ਅੱਛਾ ਜੀ, हाँ जी ਭਾਈ, ਤੁਸੀਂ ਕੁਝ ਬੋਲਣਾ? ਤੁਹਾਡਾ ਨਾਮ? ਮੇਰਾ ਹਰਿੰਦਰ ਹੈ ਜੀ ਨਾਮ, ਤੇ ਮੈਂ ਲੁਧਿਆਣੇ ਤੋਂ ਆਇਆ ਔਰ ਧਰਮ ਜੀ ਨੂੰ ਮੈਂ ਪਹਿਲੀ ਵਾਰੀ 21 ਸਾਲ ਪਹਿਲਾਂ ਮਿਲਿਆ ਸੀ ਤੇ ਬਸ ਉਸ ਤੋਂ ਬਾਅਦ ਜਿੰਨਾ ਅਸੀਂ ਪਿਆਰ ਉਹਨਾਂ ਨੂੰ ਕਰਦੇ ਆ, ਉਹਨਾਂ ਨਾਲੋਂ ਕਈ ਹਜ਼ਾਰ ਗੁਣਾ ਸਾਨੂੰ ਮੋੜਦੇ ਨੇ। ਇਸ ਕਰਕੇ ਮੱਲੋ ਮੱਲੀ ਉਹਨਾਂ ਨਾਲ ਜੁੜਨ ਦਾ ਮਨ ਕਰਦਾ। ਮੈਂ ਹੀ ਨਹੀਂ, ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀ ਕਿਸੇ ਵੀ ਧਰਮ ਦੇ ਲੋਕ ਹੋਣ, ਹਿੰਦੂ ਮੁਸਲਮਾਨ ਜੋ ਵੀ ਹੈ, ਜਿੰਨੀਆਂ ਵੀ ਮਤਲਬ ਸੰਪਰਦਾਵਾਂ ਨੇ, ਜੋ ਵੀ ਹੈ, ਸਾਰੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ। ਔਰ ਇੱਥੇ ਜੋ ਮਾਹੌਲ ਦੇਖਿਆ ਅਸੀਂ ਆ ਕੇ, ਉਹਦੇ ਹਿਸਾਬ ਨਾਲ ਸਨੀ ਭਾਜੀ ਘੱਟੋ ਘੱਟ ਵੀ 5 ਲੱਖ ਵੋਟਾਂ ਨਾਲ ਜਿੱਤਣਗੇ। ਵੈਰੀ ਗੁੱਡ। ਅਸੀਂ ਇੱਕ ਗੱਲ ਪੁੱਛਣੀ ਚਾਹੁੰਦੇ ਹਾਂ ਭਾਜੀ ਕਿ ਉਹਨਾਂ ਦੀ ਐਕਟਿੰਗ ਤੋਂ ਜ਼ਿਆਦਾ ਪ੍ਰਭਾਵਿਤ ਹੋ ਜਾਂ ਉਹਨਾਂ ਦੇ जिन्ना सुभाव उन्होंने मिठा और सुभाव उन्होंने बहुत ज्यादा स्मूथली आ और हर किस चीज तो ज्यादा प्रभावित है ही है पर जेड़ा उन्होंने सुभाव
ਪਹਿਲੇ ਭਾਜੀ ਨੇ ਦੱਸਿਆ ਵੀ ਸੁਭਾਅ ਤਾਂ ਉਹਨਾਂ ਦਾ ਅੱਛਾ ਹੈ ਤੇ ਉਹ ਜਿੰਨਾ ਸਾਨੂੰ ਜਿੰਨਾ ਅਸੀਂ ਉਹਨਾਂ ਨੂੰ ਕਰਦੇ ਹਾਂ ਉਹ 1000 ਗੁਣਾ ਕਰਕੇ ਸਾਨੂੰ ਮੋੜਦੇ ਨੇ ਤੇ ਇਹ ਅੱਜ ਸਬੂਤ ਹੈ ਸਾਰੇ ਪੂਰੇ ਉਸ ਚ ਦੇਖਣ ਨੂੰ ਮਿਲਿਆ ਗੁਰਦਾਸਪੁਰ ਚੋਂ ਵੀ ਇਹ ਜਿਹਦਾ ਭਾਜੀ ਨੇ ਕਿਹਾ ਵੀ ਘੱਟੋ ਘੱਟ 5 ਲੱਖ ਵੋਟ ਤੇ ਜਿੱਤਣਗੇ ਭਾਜੀ। ਇਹ ਸਾਡੇ प्रीतम जी ने जी। हेलो हाँ जी सर। हाँ जी, आपका शुभ नाम? प्रीतम है, बीकानेर से आया हूँ मैं जी। और राजस्थान से, और प्रचार के लिए आया हूँ। और सनी पाजी बहुत बड़े डिफरेंस से जीतेंगे। और ये वो शख्स ने जी जिन्हों ने धर्म जी का मंदिर अपने घर दे विच मैंने मंदिर बना अच्छा, रखा है और पिछले 79 से उनके यहाँ पूजा होती है मंदिर में बीकानेर में। और धर्म जी खुद आके देख के गए थे। और मैं 2010 में बीकानेर से मुंबई 1350 किलोमीटर साइकिल पे भी गया था अकेला। और फैंस की अगर गल करिए भी बहुत ज़्यादा फैंस ने, देखो तुहाडे सामने नज़र आ रहा किड्डे किड्डे वड्डे फैंस ने। पर आ तो मैं देख के हैरान हाँ कि उन्होंने अपने घर में धर्म जी का मंदिर बनाया है और उन्होंने रब वांगू पूजते हैं। और मैनू पता लगे कि एक अपने गुड़गांव तो आए ने 15 दिनों तो पैदल चल के आए ने सनी देओल जी दे प्रचार वास्ते। ते हाँ जी हाँ जी तुहाडा शुभ नाम? सर मेरा नाम अर्जुन कुमार है। हाँ जी अर्जुन जी, आप किस तारीख को चले थे वहाँ से गुड़गांव सर? से? मैं 2 मई को चला था सर, और यहाँ पे 14 तारीख को सर, वो 14 दिन में यहाँ पे पहुँचा था सर। 16 तारीख को सर यहाँ पे पहुँचा था मैं। हाँ और यहाँ आके कैसा लगा आपको? क्या लोगों का क्या रवैया लगा, लोग कैसे लगे, क्या लगा कि सनी देओल जी कितने मार्जिन से जीतेंगे? सर ये पहली बात तो मैं एक जो धर्मेंद्र है अनमोल रतन है सर, इनका मैं सबका धन्यवाद करता हूँ सर। इन्होंने सर मेरा बहुत सहयोग दिया सर, ये अपने सान्यवाल से लेके सर और यहाँ तक सर बहुत सहयोग दिया सर। मैं इनका सब भाइयों का धन्यवाद करता हूँ सर पहले। और सर मैं इतनी दूर से चला हूँ सर। मैं 2003 में मैंने सन्नी देओल की एक फ़िल्म देखी थी, उसके बाद में सर फिल्म देखते देखते सर मैं 2006 में बॉम्बे भाग गया था मैं सर, 3000 रुपये घर से निकाल के सन्नी देओल से मिलने के लिए सर। तो मैं वहाँ पे नहीं मिल पाया सर, मेरे पैसे भी ख़त्म हो गए थे, कोई दिक्कत आ गई थी, प्रॉब्लम, इसलिए सर मैं वहाँ से घर पे आ गया था सर। तो अभी 15-20 दिन पहले सर मेरे को पता चला कि मैं सनी देओल को सर टिकट मिली है। तो सर मेरे से रुका नहीं गया, मैंने अपने दोस्त को बोला कि यार ऐसी बात है, सनी देओल को टिकट मिलनी है, मेरे को वहाँ पे जाके मिलना है। तो मेरे दोस्त ने बोला कि तू ट्रेन से जा, बस से चले जा, तो वहाँ पे जाके मिल। तो मैंने बोला यार ऐसे तो बात बनेगी नहीं, मैं यार तू बोर्ड बनवा। उसने 800 रुपये का बोर्ड बनवाया, 800 रुपये उस बोर्ड का पैसा मेरे दोस्त ने दिया सर। सर उसका नाम सर संदीप है, वैसे मेजर बोलते हैं सर, मेरे गांव के पास में गड़ियार शुरू है सर। तो फिर मैंने मम्मी को बताया, मम्मी बोली कि बेटा वहाँ पे जाओगे, रोड पे कहाँ पे सोओगे, कहाँ पे रहोगे आप वहाँ पे, और बहुत ज़्यादा दिक्कत आ जाएगी। तो मैंने बोला कि मैं भगवान का नाम लेके वहाँ से शाम को 2 तारीख को शाम को 6 बजे सर अपने भाइयों से बिना बताए सर वहाँ से निकल लिया था सर मैं। तो सर दिक्कत तो बहुत आई सर, सोने की भी दिक्कत आई थी सर, पेट्रोल पंप पे, रोड पे सर, मंदिर में सर। तो सर मेरे तो सबसे एक दुआ है सबसे गुरदासपुर वालों से कि जो हमारे सनी देओल है सर उसको बहुत वोटों से जिताए, ज़्यादा से ज़्यादा सही। और ये सर एक देशभक्ति भी है सर ये। और जिवें कि तुसी देख रहे हो 14 दिन की पैदल यात्रा करके एक प्रशंसक सनी देओल जी का ਜਿਹੜਾ एड्डी दूर आया है ਉਹ ਤੁਹਾਡੇ ਅੱਗੇ ਵੀ ਇੱਕ ਰਿਕੁਐਸਟ ਕਰ ਰਿਹਾ ਔਰ ਸਾਰਿਆਂ ਨੇ ਇਸ ਗੱਲ ਨੂੰ ਪੂਰਾ ਗੌਰ ਕਰਨਾ। ਤੁਸੀਂ ਵੋਟਾਂ ਵਾਲੇ ਦਿਨ, ਪਹਿਲੀ ਗੱਲ ਤਾਂ ਇਹ ਕਿ ਵੋਟਾਂ ਵਾਲੇ ਦਿਨ ਹਰ ਇੱਕ ਨੇ ਆਪਣੇ ਘਰੋਂ ਜਿਹਦੀ ਵੀ ਵੋਟ ਬਣੀ ਆ ਉਹ ਵੋਟ ਪਾਉਣ ਜ਼ਰੂਰ ਨਿਕਲਣਾ। ਪਾਉਣੀ ਤੁਸੀਂ ਵੋਟ ਕਿਹਨੂੰ ਇਹ ਤੁਹਾਡੀ ਇੱਛਾ ਆ, ਲੇਕਿਨ ਇਹ ਜਿੰਨਾ ਉਤਸ਼ਾਹ ਆ ਸਨੀ ਦੇਓਲ ਜੀ ਦਾ, ਜੋ ਸੁਭਾਅ ਆ, ਜੋ ਉਹਨਾਂ ਦੇ ਦ੍ਰਿੜ ਨਿਸ਼ਚੇ ਆ, ਜਿੱਦਾਂ ਆਪਾਂ ਉਹਨਾਂ ਨੂੰ ਫਿਲਮਾਂ ਵਿੱਚ ਵੇਖਦੇ ਆ, ਉਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਆ, ਜਦੋਂ ਆਪਾਂ ਫਿਲਮ 'ਚ ਦੇਖਦੇ ਉਹਨਾਂ ਦਾ ਜਜ਼ਬਾ इंसाफ दुआ के रखते हैं। जो भी सनी देओल जी आते दर्शक ताड़ियां मार मार के पूरा
ਜਿਹੜਾ ਹਾਲ ਆ ਉਹ ਪੂਰਾ ਗੂੰਜਣ ਉੱਠਣ ਲੱਗ ਪੈਂਦਾ। ਔਰ ਜਦੋਂ ਵੀ ਕੋਈ ਫਿਲਮ ਨਵੀਂ ਆਉਂਦੀ ਸਨੀ ਦਿਓਲ ਦੀ ਤਾਂ ਲੱਗਦਾ ਕਿ ਇਹ ਦੇਸ਼ ਦੀ ਫਿਲਮ ਆ, ਹਿੰਦੁਸਤਾਨ ਦੀ ਫਿਲਮ ਹੈ ਔਰ ਹਿੰਦੁਸਤਾਨ ਦਾ ਹੀਰੋ ਆ ਇਹ। ਔਰ ਸਾਰੇ ਇਸ ਕਰਕੇ ਹੀ ਸਪੋਰਟ ਕਰ ਰਹੇ ਨੇ ਸਨੀ ਦਿਓਲ ਜੀ ਨੂੰ। ਔਰ ਮੈਂ ਇਹਨਾਂ ਵਿੱਚ ਇੱਕ ਹੋਰ ਪਲੱਸ ਪੁਆਇੰਟ ਦੇਖਿਆ ਕਿ ਇਹ ਇੱਕ ਦੂਜੇ ਦਾ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਇੱਕ ਦੂਜੇ ਦੀ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ। ਕੋਈ ਰਾਜਸਥਾਨ ਤੋਂ ਆ, ਕੋਈ ਕਿਤਿਓਂ, ਕੋਈ ਕਰਨਾਟਕ ਤੋਂ ਆ, ਤੇ ਇੱਕ ਦੂਜੇ ਦਾ ਇਹ ਬਹੁਤ ਜ਼ਿਆਦਾ ਮਾਣ ਪੱਤਰ ਕਰਦੇ ਨੇ। ਸਾਡੇ ਨਾਲ ਭਾਜੀ ਤੁਸੀਂ ਮਨੋਜ ਭਾਜੀ ਤੁਸੀਂ ਕੀ ਬੋਲਣਾ ਚਾਹੋਗੇ? ਅੱਛਾ मैं सुना तुसी सनी भाजी की आवाज़ भी कर दो, कोई डायलॉग ही सुना दो। नहीं, मैं कोई आवाज़ नहीं करता, वो तो कुदरत की देन है। तो सनी पाजी के लिए प्यार इतना है कि अंदर से आ जाता है। अंदर से प्यार में कोई डायलॉग आएगा अभी इस बार? हाँ, डायलॉग तो आएगा। 2.5 किलो का हाथ आएगा। ये 2.5 किलो का हाथ जब उठता है ना तो आदमी उठता नहीं, उठ जाता है। सो सारे दर्शक ये भी लो जी, ड्यूटी छोड़ के आ रहे हैं जी। हाँ जी, छोड़ के हाँ जी भाजी की नाम? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਣੀਦੀਪ ਸਿੰਘ ਹੈ ਤੇ ਮੈਂ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ। ਸਨੀ ਭਾਈ ਦਾ ਘਾਇਲ ਫਿਲਮ ਤੋਂ ਬਹੁਤ ਜ਼ਬਰਦਸਤ ਫੈਨ ਹੋ ਗਿਆ ਸੀਗਾ ਤੇ 10 ਤਰੀਕ ਨੂੰ ਸਾਡੇ ਹੁਸ਼ਿਆਰਪੁਰ ਰੈਲੀ ਸੀਗੀ ਮੋਦੀ ਸਾਹਿਬ ਦੀ। ਮੈਂ ਉਦੋਂ ਤੋਂ ਉਹਨਾਂ ਦੇ ਨਾਲ ਚੱਲ ਰਿਹਾ ਬਾਈਕ ਤੇ ਮੇਰਾ ਸਾਥ ਦੇ ਰਹੇ ਆ ਲੰਬੜਦਾਰ ਜੀ ਫਤਿਹਗੜ੍ਹ ਸਾਹਿਬ ਤੋਂ ਅਰਜਨ ਸਿੰਘ ਜੀ। ਅਸੀਂ ਦੋਨਾਂ ਨੇ ਤਕਰੀਬਨ ਸਾਰੀ ਕੰਪੇਨ ਮੋਟਰਸਾਈਕਲ ਤੇ ਕਵਰ ਕੀਤੀ ਹੈ। ਕੋਈ ਵੀ ਇੱਦਾਂ ਦਾ ਹਲਕਾ ਐਮਐਲਏ ਨਹੀਂ ਹੈ ਜਿੱਥੇ ਭਾਜੀ ਨੂੰ ਲੀਡ ਨਹੀਂ ਮਿਲੂਗੀ। ਤੇ ਥੋੜਾ ਅਸੀਂ ਇੱਕ ਜਿਹੜਾ ਡੈਡ ਮਾਰਕ ਜਾਂ ਲੈਂਡ ਮਾਰਕ ਕਹਿ ਸਕਦੇ ਹਾਂ, 3,51,000 ਤੋਂ ਜਿਹੜੀ ਲੀਡ ਆ ਉਹ ਘੱਟ ਨਹੀਂ ਹੋਏਗੀ। 3,51,000। ਬੋਲੇ ਸੋਨਿਹਾ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਗੋਬਿੰਦ ਰਾਏ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਖੜੇ ਹਾਂ ਇਸ ਵੇਲੇ ਗੁਰਦਾਸਪੁਰ ਸ਼ਹਿਰ ਦੇ ਵਿੱਚ, ਜਿੱਥੇ ਚੋਣਾਂ ਦਾ ਪ੍ਰਚਾਰ ਪੂਰੀ ਜ਼ੋਰ ਸ਼ੋਰ ਨਾਲ ਚੱਲ ਰਿਹਾ। ਤੁਹਾਨੂੰ ਪਤਾ ਗੁਰਦਾਸਪੁਰ ਸੀਟ ਜਿਹੜੀ ਹੈ ਇਸ ਵੇਲੇ ਪੂਰੀ ਹੌਟ ਸੀਟ ਹੈ, ਕਿਉਂਕਿ ਬਾਲੀਵੁੱਡ ਫਿਲਮ ਇੰਡਸਟਰੀ ਦੇ ਸੁਪਰਸਟਾਰ ਸਨੀ ਦਿਓਲ ਜੀ ਚੋਣ ਲੜ ਰਹੇ ਨੇ। ਇਸ ਵੇਲੇ ਸਾਡੇ ਨਾਲ ਨੇ ਇੱਥੇ ਜਿੱਥੇ ਸਨੀ ਦਿਓਲ ਸਾਹਿਬ ਰੁਕੇ ਆ ਕੋਠੀ ਵਿੱਚ, ਇਸ ਵੇਲੇ ਸਾਡੇ ਨਾਲ ਨੇ ਕਮਲ ਸ਼ਰਮਾ ਜੀ, ਬੀਜੇਪੀ ਪੰਜਾਬ ਪ੍ਰਧਾਨ। ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਨਾਲ ਸਾਡੇ ਨੇ ਮੇਅਰ ਸਾਹਿਬ ਕਮਲ ਸ਼ਰਮਾ ਜੀ। ਹਾਂਜੀ ਸਰ, ਕਿੱਦਾਂ ਦਾ ਲੱਗ ਰਿਹਾ ਜੀ? नहीं, पहले तो मैं दस दिया, मैं इस वे प्रधान नहीं, मैं साबका प्रधान है जी, लेकिन इस सीट की जिम्मेदारी पार्टी ने मैंने सौंपी है। सो पिछले लगभग 3-3.5 हफ्ते तो मैं इत्थे ही हाँ। मेरे नाल साडे पठानकोट के मेयर ने वासुदेवा साहब। सो अज लास्ट डे है कैंपेनिंग का, इस करके सवेरे असी लोग आए सी अपनी गुड विशेज़ देने वास्ते साडे कैंਡੀਡੇਟ ਨੂੰ सनी दिओल जी ਨੂੰ। वो इतों 7:30 बजे शुरू हो गए और अज 6 बजे तक चोन प्रचार होना है। तो बहुत सारी कॉन्स्टिट्यूंसी अज उन्होंने जाना है। लेकिन मैंने खुशी है इस गल की कि आम तौर पर असी जोड़े फिल्म स्टार्स होंगे हैं, असी इन्होंने बारे सोचते हैं कि इन्हों की लाइफ बड़ी नाजुक जी होंगी है और पोलिटिकल फील्ड और खास करके इलैक्शंस जिन्नी मेहनत करनी पैंदी है वो इन्होंने वास्ते मुश्किल होंगी है। लेकिन मैं ज़रूर कहांगा कि जिन्नी पेशेंस जिन्नी मेहनत मैं सनी दिओल च देखी है और इस एज च ईवन धर्मेंद्र जी की देखी है। ही इज़ 85+ और रोज़ 6-7 रैलीज़ में एड्रैस करना, सवेरे भी लोगों को मिलना, शाम को भी लोगों को मिलना, मीडिया को भी फेस करना, बहुत रेजिलियंस इस परिवार ने दिखाई है और लोगों का भी बहुत प्यार मिले इन्होंने। ਲੋਕਾਂ ਦੀ ਜਦੋਂ ਵਿਨੋਦ ਖੰਨਾ ਸਾਹਿਬ ਇਸ ਸੀਟ ਤੇ ਲੜੇ ਸੀ ਤੇ ਚੋਣ ਪ੍ਰਚਾਰ ਕੀਤਾ ਸੀ ਜਾਂ ਚੋਣ ਲੜੇ ਸੀਗੇ, ਲੋਕਾਂ ਦਾ ਸੀਗਾ ਕਿ ਫਿਲਮ ਸਟਾਰ ਆਉਂਦੇ ਨੇ, ਚੋਣਾਂ ਵਿੱਚ ਆਉਂਦੇ ਆ, ਮੁੜ ਕੇ ਚਲੇ ਜਾਂਦੇ ਆ, ਆਪਣੀ ਫਿਲਮ ਇੰਡਸਟਰੀ ਦੇ ਵਿੱਚ ਚਲੇ ਜਾਂਦੇ, ਬਿਜ਼ੀ ਹੋ ਜਾਂਦੇ ਆ। ਲੇਕਿਨ ਗੁਰਦਾਸਪੁਰ ਏਰੀਆ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਤੇ ਵਿਨੋਦ ਖੰਨਾ ਸਾਹਿਬ ਨੂੰ ਪੁਲਾਂ ਦਾ ਬਾਦਸ਼ਾਹ ਵੀ ਮੰਨਿਆ ਗਿਆ ਆ। ਕੀ ਤੁਹਾਨੂੰ ਕੀ ਲੱਗਦਾ ਸਨੀ ਦਿਓਲ ਸਾਹਿਬ ਫਿਲਮ ਲਾਈਨ ਦੇ ਨਾਲ ਨਾਲ ਰਾਜਨੀਤੀ ਨੂੰ ਵੀ ਇਸੇ ਤਰ੍ਹਾਂ ਅਡਾਪਟ ਕਰਨਗੇ ਔਰ ਪੂਰੀ ਲੋਕਾਂ ਦੀ ਸੇਵਾ ਕਰਨਗੇ? नहीं, सनी दिओल जी ने बहुत जगह किया भी है कि विनोद जी ने जिन्ना काम किया है इस इलाके वास्ते वो अपने आप च एक मिसाल है और वो जिथे वो काम छड़ के गए है मैं उतों अगे शुरुआत करांगा। यह मेरी उन्होंने प्रति श्रद्धांजलि होएगी और मैं मानता कि सनी दिओल नूं जो नेड़ों देखने का मौका मिले तो हैरानी भी हुई है कि जो तुसी बंबई वर्गी जगह च पले वधे हो, तुसी फिल्मी दुनिया दे विच विचरदे हो, इन्ना
ईमानदार, इन्ना नम्रता भरिया आदमी और इन्ना लोगों के दुख दर्द के प्रति संवेदनशील आदमी वो असी सोचा नहीं सी कि होणगे। मैं तुहानूं फ्रैंकली कहाँ हुण जो नेड़ियों देखिया है तो बड़ी खुशी हुई है और मान भी होया अपनी पार्टी दे के इस तरह का नुमाइंदे के तौर पर इस तरह का बंदा जिहड़ा सैलीब्रिटी पार्टी ने भेजी है। सो मैनू पूरा विश्वास है कि सिर्फ सनी देओल जी नहीं, इन्हां दा परिवार भी इस इलाके वास्ते कमिटेड लग रहा है और इलाके की तरक्की वास्ते फैमिली बहुत काम करेगी। ਫਿਲਮਾਂ ਦੇ ਵਿੱਚ ਸਨੀ ਦਿਓਲ ਸਾਹਿਬ ਦਾ ਇੱਕ ਸਪੈਸ਼ਲ ਹੈਗਾ ਕਿ ਉਹ ਇਨਸਾਫ ਦਿਵਾਉਂਦੇ ਆ ਕਿਸੇ ਵੀ ਮਜ਼ਲੂਮ ਨੂੰ। ਫਿਲਮਾਂ ਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਜਦੋਂ ਸਨੀ ਦਿਓਲ ਸਾਹਿਬ ਸਕਰੀਨ ਤੇ ਆ ਜਾਂਦੇ ਸੀ ਤੇ ਲੋਕਾਂ ਦੀਆਂ ਤਾੜੀਆਂ, ਦਰਸ਼ਕਾਂ ਦੀਆਂ ਤਾੜੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਸੀ। ਇੱਥੇ ਕੋਈ ਮੈਨੀਫੈਸਟੋ ਕੋਈ ਅਲੱਗ ਲੈ ਕੇ ਆਏ ਹੋ ਜਾਂ ਕੀ ਹੈਗਾ ਤੁਹਾਡਾ ਗੁਰਦਾਸਪੁਰ ਵਾਸਤੇ ਕਿ ਵਾਕਈ ਲੋਕਾਂ ਦੇ ਕੰਮ ਉਹ ਕਰਵਾਉਣਗੇ ਜਾਂ ਜਿੱਦਾਂ ਉਹਨਾਂ ਦਾ ਫਿਲਮਾਂ ਦੇ ਵਿੱਚ ਇੱਕ ਮਿਆਰ ਆ, ਜਿੱਦਾਂ ਉਹਨਾਂ ਦਾ ਰੁਤਬਾ ਆ ਫਿਲਮ ਇੰਡਸਟਰੀ ਪੂਰੀ ਦੁਨੀਆ ਉਹਨਾਂ ਦੀ ਫੈਨ ਆ, ਜਿੱਦਾਂ ਉਹਨਾਂ ਦਾ ਰੁਤਬਾ ਕੀ ਉਹ ਗੁਰਦਾਸਪੁਰ ਵਿੱਚ ਵੀ ਲੋਕਾਂ ਦੇ ਨਾਲ ਉਦਾਂ ਹੀ ਵਿਚਰਨਗੇ? ਜ਼ਰੂਰ। ਮੈਂ ਜਿਸ ਪਹਿਲਾਂ ਤੁਹਾਨੂੰ ਕਿਹਾ ਕਿ ਇਮਾਨਦਾਰੀ ਹੈ, ਸੁਭਾਅ ਦੇ ਵਿੱਚ ਇਮਾਨਦਾਰੀ ਹੈ, ਸੱਚਾ ਸੁੱਚਾ ਆਦਮੀ ਹੈ। ਇਸ ਕਰਕੇ ਜਦੋਂ ਤੁਹਾਨੂੰ ਲੱਗਦਾ ਹੈ ਕਿ ਜਨਤਾ ਤੁਹਾਨੂੰ ਇੰਨਾ ਪਿਆਰ ਦੇ ਰਹੀ ਹੈ, ਦੇਸ਼ ਤੁਹਾਨੂੰ ਇੰਨਾ ਪਿਆਰ ਦੇ ਰਿਹਾ ਹੈ ਔਰ ਇਹ ਸਮਾਂ ਹੈ ਪੀਬੈਕ ਕਰਨ ਦਾ। ਜੇ ਇਹ ਬੰਦਾ ਇਸ ਗੱਲ ਤੋਂ ਕਨਵਿੰਸਡ ਹੋ ਜਾਏ ਕਿ ਹਾਂ ਮੈਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ, ਸਿਰ ਅੱਖਾਂ 'ਤੇ ਬਿਠਾਇਆ, ਸ਼ੋਹਰਤ ਦਿੱਤੀ, ਪੈਸਾ ਦਿੱਤਾ, ਸਭ ਕੁਝ ਦਿੱਤਾ ਸਮਾਜ ਨੇ, ਦੇਸ਼ ਨੇ, ਅਤੇ ਹੁਣ ਜੇ ਮੈਨੂੰ ਇਸ ਤਰ੍ਹਾਂ ਦੀ ਇੱਕ ਭੂਮਿਕਾ ਮਿਲੀ ਹੈ, ਕਰਦਾ ਤਾਂ ਪਰਮਾਤਮਾ ਹੀ ਹੈ, ਕੁਦਰਤ ਦੀਆਂ ਗੱਲਾਂ ਹੁੰਦੀਆਂ। ਹੋ ਸਕਦਾ 2 ਮਹੀਨੇ ਪਹਿਲੇ ਉਹਨਾਂ ਨੇ ਸੋਚਿਆ ਵੀ ਨਾ ਹੋਏ ਕਿ ਮੈਂ ਕਦੀ ਪੋਲੀਟਿਕਸ ਜਾਵਾਂਗਾ, ਲੇਕਿਨ ਇੱਥੇ ਆ ਗਏ, ਮੁਕੱਦਰ ਲੈ ਆਇਆ ਔਰ ਹੁਣ ਲੋਕੀ ਜਦੋਂ ਉਹਨਾਂ ਨੂੰ ਜਿਤਾਉਣ ਜਾ ਰਹੇ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਕਮਿਟਮੈਂਟ ਉਸ ਤਰ੍ਹਾਂ ਦੀ ਲੋਕਾਂ 'ਚ ਵਿਚਰਨ ਦੀ, ਲੋਕਾਂ ਦੇ ਕੰਮ ਕਰਨ ਦੀ ਉਹਨਾਂ 'ਚ ਹੈ। ਔਰ ਵੱਡੀ ਗੱਲ ਹੈ ਕਿ ਉਹਨਾਂ ਦੀਆਂ ਫਿਲਮਾਂ 'ਚ ਵੀ ਔਰ ਇਸ ਪਰਿਵਾਰ ਦੀ ਵੀ ਇੱਕ ਨੈਸ਼ਨਲਿਸਟ ਅਪਰੋਚ ਹੈ, ਰਾਸ਼ਟਰਵਾਦੀ ਅਪਰੋਚ ਹੈ, ਦੇਸ਼ ਭਗਤ ਅਪਰੋਚ ਹੈ। ਔਰ ਉਹ ਜਿਸ ਪਾਰਟੀ 'ਚ ਆਏ ਹੈ, ਭਾਰਤੀ ਜਨਤਾ ਪਾਰਟੀ 'ਚ, ਮੋਦੀ ਸਾਹਿਬ ਦੀ ਪਾਰਟੀ 'ਚ, ਉਹ ਵੀ ਐਸੇ ਗੱਲ ਕਰਕੇ ਜਾਣੀ ਜਾਂਦੀ ਹੈ। ਸੋ ਇਹ ਬਹੁਤ ਅੱਛਾ ਸੰਗਮ ਹੋ ਗਿਆ। ਇਹ ਬਹੁਤ ਤੁਹਾਡੀ ਗੱਲ ਬਿਲਕੁਲ ਸਹੀ ਹੈ, ਬਹੁਤ ਹੀ ਇਮੋਸ਼ਨਲ ਫੈਮਿਲੀ ਹੈ ਇਹ। ਧਰਮਿੰਦਰ ਜੀ ਔਰ ਸਨੀ ਦਿਓਲ ਸਾਹਿਬ, ਬੌਬੀ ਦਿਓਲ ਸਾਹਿਬ ਸਾਰੇ ਬਹੁਤ ਇਮੋਸ਼ਨਲ ਨੇ ਔਰ ਮੈਨੂੰ ਲੱਗਦਾ ਕਿ ਵਾਕਈ ਇਹ ਜੜੋਂ ਜੁੜੇ ਆ ਇਸ ਪੰਜਾਬ ਦੀ ਧਰਤੀ ਦੇ ਨਾਲ। ਲੋਕਾਂ ਦੇ ਕੋਈ ਕੰਮ ਅੜਦੇ ਨਹੀਂ ਨਜ਼ਰ ਆਉਣਗੇ। ਬਾਕੀ ਮੇਅਰ ਸਾਹਿਬ ਤੁਸੀਂ ਦੱਸੋ ਵੀ ਸਨੀ ਦਿਓਲ ਸਾਹਿਬ ਨੇ ਕੋਈ ਅੱਜ ਤੱਕ ਕਿਸੇ ਦੇ ਖਿਲਾਫ ਕੁਝ ਨਹੀਂ ਕਿਹਾ, ਇੰਨੇ ਨਰਮ ਸੁਭਾਅ ਦੇ ਰਾਜਨੀਤੀ ਵਿੱਚ ਚੱਲ ਜਾਂਦੇ ਆ? ऐसा है कि उन्होंने अपनी सोच ही बड़ी पॉजिटिव रखी हुई है। उन्होंने जिहड़ा सारी योजना हैगी है कि काम करके दसांगा, हुण भी सवेरे यही कह रहे सी मैं गल्लां घट करांगा, काम करांगा। ऐसी सोच वाला व्यक्ति वो नैगेटिव गल कर ही नहीं सकता। तुसीं आप ही कह रहे हो इमोशनल व्यक्ति है, राष्ट्रवादी सोच है और ऐसा व्यक्ति किसी के प्रति नैगेटिव गल क्यों करेगा? उन्होंने तो पॉजिटिव काम करने और काम करने लिए इत्थे आए, गल वो बार बार कह रहे हैं। अच्छा, एक लोगों में आम चर्चा है इस गल की कि ਜਦੋਂ ਸਨੀ ਦਿਓਲ ਜਿੱਤ ਜਾਣਗੇ ਪਾਕਿਸਤਾਨ ਨੂੰ ਬੜਾ ਵੱਡਾ ਡਰ ਆ ਕਿ ਕਿਤੇ ਇਹਨਾਂ ਨੂੰ ਰੱਖਿਆ ਮੰਤਰੀ ਨਾ ਬਣਾ ਦੇਣ। ਜੇ ਰੱਖਿਆ ਮੰਤਰੀ ਬਣਾਤਾ ਕਿਤੇ ਨਕਸ਼ੇ ਤੋਂ ਪਾਕਿਸਤਾਨ ਦਾ ਨਾਮ ਹੀ ਨਾ ਖਰਾਬ ਹੋ ਜਾਵੇ। ਕੀ ਕਹਿਣਾ ਚਾਹੁੰਦੇ ਹੋ? ਪਾਰਟੀ ਉਹਨਾਂ ਨੂੰ ਬਾਰਡਰ ਤੇ ਲੈ ਹੀ ਆਈ ਹੈ, ਬਾਰਡਰ ਦੇ ਸਟਾਰ ਨੂੰ ਬਾਰਡਰ ਤੇ ਲੈ ਆਈ ਹੈ ਤੇ ਪਾਕਿਸਤਾਨ ਦਾ ਡਰਨਾ ਤੇ ਲਾਜ਼ਮੀ ਹੈ। ਔਰ ਬਾਰਡਰ ਵਿੱਚ ਵਾਕਈ ਉਹਨਾਂ ਨੇ ਬਹੁਤ ਵੱਡਾ ਤਹਿਲਕਾ ਵੀ ਮਚਾਇਆ ਹੈ। ਯੂਰਪ ਵਿੱਚ ਸਾਡਾ ਇੰਡੋਸ ਚੈਨਲ ਚੱਲ ਰਿਹਾ, ਪੂਰੇ ਆਸਟ੍ਰੇਲੀਆ, ਇੰਗਲੈਂਡ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਉੱਥੇ ਦੇ ਦਰਸ਼ਕਾਂ ਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੁੰਦੇ ਕਿਉਂਕਿ ਅੱਜ ਇਹ ਇੰਟਰਵਿਊ ਸ਼ਾਮ ਨੂੰ ਚੱਲ ਜਾਣੀ ਆ, ਉੱਥੇ ਦੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਆ? ਪੰਜਾਬ ਵਿੱਚ ਰਹਿ ਰਹੇ, ਗੁਰਦਾਸਪੁਰ ਵਿੱਚ ਰਹਿ ਰਹੇ ਆਪਣੇ ਕੋਈ ਰਿਸ਼ਤੇਦਾਰ ਮਿੱਤਰਾਂ ਨੂੰ ਉਹ ਕੋਈ ਸੁਨੇਹਾ ਦੇਣਾ ਚਾਹੁਣ? ਤੁਹਾਡੇ ਰਾਹੀਂ ਸਾਰੇ ਜਿਹੜੇ ਵਿਦੇਸ਼ਾਂ 'ਚ ਬੈਠੇ ਸਾਡੇ ਭਾਰਤੀ ਨੇ ਉਹਨਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਔਰ ਮੈਂ ਚਾਹਾਂਗਾ ਕਿ ਤੁਸੀਂ ਹਿੰਦੁਸਤਾਨੀ ਹੋ, ਬੜੇ ਪ੍ਰਾਊਡ ਇੰਡੀਅਨ ਹੋ। ਅੱਜ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਇੱਕ ਯੱਗ ਚੱਲ ਰਿਹਾ ਹੈ, ਲੋਕਤੰਤਰ ਦਾ ਮੇਲਾ ਵੀ ਹੈ, ਇਲੈਕਸ਼ਨ। ਸੋ ਜਿੱਥੇ ਜਿੱਥੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਹਿੰਦੁਸਤਾਨ 'ਚ ਬੈਠੇ ਨੇ ਔਰ ਉਹ ਵੋਟਰ ਨੇ ਔਰ ਅਜੇ ਉਹਨਾਂ ਨੇ ਵੋਟ ਪਾਣੀ ਹੈ ਅਤੇ ਉਹਨਾਂ ਨੂੰ ਜ਼ਰੂਰ ਇਹ ਕਹੋ ਕਿ ਤੁਸੀਂ ਜੋ ਅੱਜ ਫੀਲ ਕਰਦੇ ਹੋ NRI ਦੇ ਤੌਰ 'ਤੇ ਜਾਂ ਜਦੋਂ ਤੁਸੀਂ ਬਾਹਰ ਸੈਟਲ ਹੋ ਗਏ, ਭਾਰਤ ਤਾਂ ਦੇਸ਼ ਦਿਲ 'ਚੋਂ ਨਿਕਲਦਾ ਨਹੀਂ, ਭਾਰਤ ਤਾਂ ਰਹਿੰਦਾ ਹੀ ਹੈ, ਪਿੰਡ ਤਾਂ ਰਹਿੰਦਾ ਹੀ ਹੈ, ਆਪਣਾ ਸੂਬਾ ਤਾਂ ਰਹਿੰਦਾ ਹੀ ਹੈ। ਔਰ ਤੁਸੀਂ ਇਹ ਜ਼ਰੂਰ ਫਰਕ ਮਹਿਸੂਸ ਕਰ ਰਹੇ ਹੋਗੇ। ਮੈਨੂੰ ਜਿਹੜੇ ਮੇਰੇ ਮਿੱਤਰ ਬਾਹਰ ਨੇ ਉਹ ਦੱਸਦੇ ਹੈ ਕਿ ਪਿਛਲੇ 5 ਸਾਲ ਦੇ ਵਿੱਚ
ਇੰਨਾ ਫਰਕ ਜ਼ਰੂਰ ਆਇਆ ਹੈ ਕਿ ਸਾਡੇ ਪਾਸਪੋਰਟ ਦੀ ਕੀਮਤ ਵੱਧ ਗਈ ਹੈ ਦੁਨੀਆ 'ਚ। ਔਰ ਅਸੀਂ ਜਿੱਥੇ ਵੀ ਕਿਸੇ ਫੋਰਮ ਦੇ ਵਿੱਚ, ਇੰਟਰਨੈਸ਼ਨਲ ਫੋਰਮ ਦੇ ਵਿੱਚ ਜਾਂਦੇ ਹਾਂ, ਤੇ ਅਸੀਂ ਹੁਣ ਛਾਤੀ ਚੌੜੀ ਕਰਕੇ, ਮੱਥਾ ਉੱਚਾ ਕਰਕੇ ਜਾਂਦੇ ਹਾਂ। ਨਰਿੰਦਰ ਮੋਦੀ ਨੇ ਦੇਸ਼ ਦੀ ਇੱਜ਼ਤ, ਦੇਸ਼ ਦਾ اخلاق ਜਿਹੜਾ ਉਹ ਦੁਨੀਆ 'ਚ ਬਹੁਤ ਵਧਾਤਾ ਹੈ। ਸੋ ਜੇ ਅਸੀਂ ਵਾਕਈ ਇਹ ਮਹਿਸੂਸ ਕਰਦੇ ਹਾਂ ਤੇ ਅਸੀਂ ਆਪਣੇ ਜਿਹੜੇ ਹਿੰਦੁਸਤਾਨੀ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਕਹੀਏ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣ, ਨਰਿੰਦਰ ਮੋਦੀ ਦੇ ਹੱਥ ਹੋਰ ਮਜ਼ਬੂਤ ਕਰਨ। ਔਰ ਜਦੋਂ ਦੇਸ਼ ਖੁਸ਼ਹਾਲ ਹੋਏਗਾ, ਜਦੋਂ ਦੇਸ਼ ਤਰੱਕੀ ਕਰੇਗਾ, ਤੇ ਭਾਵੇਂ ਉਹ ਹਜ਼ਾਰਾਂ ਮੀਲ ਦੂਰ ਬੈਠੇ ਹੋਣ, ਖੁਸ਼ੀ ਉਹਨਾਂ ਨੂੰ ਵੀ ਉਨੀ ਹੋਏਗੀ। ਸਾਬਕਾ ਪ੍ਰਧਾਨ ਕਮਲ ਸ਼ਰਮਾ ਜੀ ਬੀਜੇਪੀ ਦੇ ਪੰਜਾਬ ਦੇ, ਔਰ ਮੇਅਰ ਸਾਹਿਬ, ਇਹਨਾਂ ਦਾ ਕਹਿਣ ਇਹੀ ਆ ਕਿ ਜਿਹੜੇ ਵੀ ਵੋਟਰ ਨੇ ਉਹ ਘਰ ਨਾ ਬੈਠੇ ਰਹਿਣ, ਵੋਟ ਜ਼ਰੂਰ ਪਾਉਣ, ਕਿਉਂਕਿ ਵੋਟ ਦੀ ਕੀਮਤ ਬਹੁਤ ਹੈ। ਇਸ ਵੋਟ ਨੇ ਹੀ ਤੁਹਾਨੂੰ ਇੱਕ ਦੇਸ਼ ਦਾ ਵਧੀਆ ਨੇਤਾ ਦੇਣਾ ਹੈ। ਔਰ ਸਨੀ ਦਿਓਲ ਵਾਕਈ ਜਿੱਦਾਂ ਇਮੋਸ਼ਨਲ ਬੰਦੇ ਨੇ, ਜ਼ਰੂਰ ਅਜਮਾ ਕੇ ਵੇਖਣਾ ਚਾਹੀਦਾ ਸਾਰਿਆਂ ਨੂੰ। ਔਰ ਮੈਂ ਕਹਿੰਦਾ ਇਹ ਨਹੀਂ ਕਿ ਮੈਂ ਟੀਵੀ ਰਿਪੋਰਟਰ ਹਾਂ, ਮੈਂ ਸਾਰਿਆਂ ਲਈ ਕਹਿੰਦਾ, ਪਰ ਮੈਂ ਇਹ ਜ਼ਰੂਰ ਕਹਿੰਦਾ ਕਿ ਜਿਹੜਾ ਵੀ ਬੰਦਾ ਇਮੋਸ਼ਨਲ ਹੋਵੇ ਔਰ ਜੁੜਿਆ ਹੋਵੇ ਇਸ ਜ਼ਮੀਨ ਦੇ ਨਾਲ, ਬਾਲੀਵੁੱਡ ਵਿੱਚ ਉਹਨਾਂ ਨੇ ਆਪਣਾ ਇੱਕ ਨਾਮ ਕਮਾਇਆ, ਉਹਨਾਂ ਨੂੰ ਇੱਥੇ ਇੱਕ ਜ਼ਰੂਰ ਮੌਕਾ ਦਿਓ। ਸੋ ਤੁਹਾਡਾ ਬਹੁਤ ਬਹੁਤ ਥੈਂਕਸ ਜੀ। ਧੰਨਵਾਦ ਜੀ, ਮਿਹਰਬਾਨੀ ਜੀ। ਥੈਂਕ ਯੂ। ਦੇਸ਼ ਵਿਦੇਸ਼ ਵਿੱਚ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਯਾਨੀ ਗੋਬਿੰਦ ਰਾਏ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਪਹੁੰਚੇ ਹਾਂ ਸ਼ਹਿਰ ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ ਵਿੱਚ। ਚੋਣਾਂ ਦਾ ਪ੍ਰਚਾਰ ਤੁਹਾਨੂੰ ਪਤਾ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ, ਔਰ ਇੱਥੇ ਫਿਲਮ ਇੰਡਸਟਰੀ, ਬਾਲੀਵੁੱਡ ਫਿਲਮ ਇੰਡਸਟਰੀ ਦੇ ਸਨੀ ਦਿਓਲ ਸਾਹਿਬ ਜਿਹੜੇ ਚੋਣਾਂ ਲੜ ਰਹੇ ਨੇ, ਤੇ ਤੁਸੀਂ ਦੇਖ ਰਹੇ ਹੋ ਹਰ ਪਾਸੇ ਪੂਰਾ ਜ਼ੋਰ ਹੈ ਜੀ ਉਹਨਾਂ ਦਾ। ਹਰ ਪਾਸੇ ਪਬਲਿਕ ਨਜ਼ਰ ਆ ਰਹੀ ਹੈ ਉਹਨਾਂ ਦੀ ਸਪੋਰਟ ਵਾਸਤੇ। ਤੇ ਅੱਜ ਹੁਣ ਸਾਡੇ ਨਾਲ ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਤੋਂ ਰਾਜੀਵ ਸ਼ਰਮਾ ਜੀ MLA ਨੇ ਉੱਥੇ ਦੇ, ਤੇ ਉਹ ਵੀ ਉਹਨਾਂ ਦੀ ਸਪੋਰਟ ਵਾਸਤੇ ਆਏ ਆ, ਤੇ ਅੱਜ ਉਹਨਾਂ ਨਾਲ 2 ਮਿੰਟ ਗੱਲ ਕਰਦੇ ਹਾਂ। ਵੈਲਕਮ ਸਰ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਨੀ ਦਿਓਲ ਜੀ ਬਾਰੇ ਕੀ ਕਹਿਣਾ ਚਾਹੁੰਦੇ? ਅੱਜ ਪਹਿਲੇ ਤਾਂ ਮੈਂ ਇੰਡੋਜ਼ ਟੀਵੀ ਦਾ ਸ਼ੁਕਰੀਆ ਅਦਾ ਕਰਾਂਗਾ, ਇਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ। ਭਾਜੀ ਅਸੀਂ ਆਏ ਇੱਥੇ 2-3 ਦਿਨ ਹੋ ਗਏ ਨੇ, ਔਰ ਅਸੀਂ ਦੇਖ ਰਹੇ ਹਾਂ, ਜੰਮੂ ਤੋਂ ਆਏ ਹਾਂ ਅਸੀਂ, ਔਰ ਦੇਖ ਰਹੇ ਹਾਂ ਕਿ ਇੱਥੇ ਹਰ ਤਰਫ, ਵੈਸੇ ਤੁਸੀਂ ਦੇਖਿਆ ਕਿ ਪੂਰੇ ਦੇਸ਼ 'ਚ ਇੱਕ ਮਾਹੌਲ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ, ਨਰਿੰਦਰ ਭਾਈ ਮੋਦੀ ਦੇ ਪ੍ਰਤੀ ਇੱਕ ਮਾਹੌਲ ਹੈ। ਔਰ ਜਿਹੜਾ ਵੀ ਰਾਸ਼ਟਰ ਭਗਤ, ਸੱਚਾ ਰਾਸ਼ਟਰ ਭਗਤ ਹੈ, ਉਹ ਤੇ ਇੱਕੋ ਗੱਲ ਕਹਿੰਦਾ ਕਿ ਅਸੀਂ ਵੋਟ ਮੋਦੀ ਜੀ ਨੂੰ ਦੇਣਾ। ਔਰ ਇੱਥੇ ਵੀ ਅਸੀਂ ਦੇਖਿਆ ਕਿ ਇੱਥੇ ਅਗਰ ਪਿਛਲੇ 2-3 ਸਾਲ ਤੋਂ ਅਗਰ ਬਾਈ ਇਲੈਕਸ਼ਨ 'ਚ ਅਗਰ ਅਨਿਲ ਜਾਖੜ ਜੀ ਬਣੇਗੀ ਤੇ ਲੋਕਾਂ ਨੂੰ ਇੱਕ ਬੜਾ ਰੋਸ਼ ਹੈ ਕਿ ਇੱਥੇ ਕੋਈ ਵਿਕਾਸ ਨਾਂ ਦਾ ਕੋਈ ਕੰਮ ਨਹੀਂ, ਵਿਕਾਸ ਨਾਂ ਦੇ ਇੱਥੇ ਕੋਈ ਇੰਨਾ ਜ਼ਿਆਦਾ ਉਹ ਡਿਵੈਲਪ ਹੋਇਆ ਨਹੀਂ। ਤੇ ਇਸ ਕਰਕੇ ਲੋਕ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਪਹਿਲੇ ਵਿਨੋਦ ਖੰਨਾ ਜੀ ਸੀ, ਉਹਨਾਂ ਦੇ ਟਾਈਮ ਤੇ ਬੜੇ ਪੁਲ ਬਣੇ, ਬੜੇ ਪ੍ਰੋਜੈਕਟ ਇੱਥੇ ਆਏ, ਇਸ ਤਰ੍ਹਾਂ ਹੀ ਉਹ ਚਾਹੁੰਦੇ ਨੇ ਕਿ ਇੱਕ ਸਾਫ਼ ਛਵੀ ਵਾਲਾ ਅੱਛਾ ਆਦਮੀ ਅਸੀਂ ਚੁਣੀਏ ਜਿਹੜਾ ਸਾਡੇ ਲਈ ਵੱਡੇ ਪ੍ਰੋਜੈਕਟ ਲਿਆ ਸਕੇ ਸੈਂਟਰ 'ਚੋਂ, ਔਰ ਸਾਨੂੰ ਇੱਥੇ ਲਿਆ ਕੇ ਦੇ ਸਕੇ ਤਾਂ ਕਿ ਸਾਡੇ ਗੁਰਦਾਸਪੁਰ ਦਾ ਵਿਕਾਸ ਹੋ ਸਕੇ। ਤੇ ਅੱਜ ਅਸੀਂ ਦੇਖ ਰਹੇ ਹਾਂ ਬੱਚੇ ਦੀ ਜ਼ੁਬਾਨ 'ਚ ਇੱਕੋ ਨਾਮ ਹੈ, ਉਹ ਹੈ ਸਨੀ ਦਿਓਲ। ਔਰ ਹਰ ਕੋਈ ਕਹਿੰਦਾ ਕਿ ਇਸ ਵਾਰ ਅਸੀਂ ਚੁਣਾਵ 'ਚ ਸਨੀ ਦਿਓਲ ਜੀ ਨੂੰ ਤੇ ਮੋਦੀ ਜੀ ਨੂੰ ਮੌਕਾ ਦੇਣਾ, ਕਿਉਂਕਿ ਅਸੀਂ ਸਭ ਤੋਂ ਪਹਿਲੇ ਸਾਡੇ ਲਈ ਦੇਸ਼ ਦੀ ਸੁਰੱਖਿਆ, ਬਾਕੀ ਸਭ ਕੁਝ ਸਾਡੇ ਲਈ ਬਾਅਦ। ਵਿਨੋਦ ਖੰਨਾ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੂੰ ਪੁਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ। ਤੇ ਸਨੀ ਦਿਓਲ ਸਾਹਿਬ ਕੀ ਮੈਨੀਫੈਸਟੋ ਲੈ ਕੇ ਆਏ ਆ ਗੁਰਦਾਸਪੁਰ ਵਾਸਤੇ? ਭਾਜੀ ਅਸੀਂ ਉਹੀ 2-3 ਦਿਨ 'ਚ ਅਸੀਂ ਦੇਖਿਆ ਇੱਥੇ ਕਿ ਲੋਕਾਂ ਨੇ ਜ਼ਿਆਦਾ ਇੱਥੇ ਵਿਨੋਦ ਖੰਨਾ ਸਾਹਿਬ ਦੀ ਤਾਰੀਫ ਜਿਹੜੀ ਕੀਤੀ ਹੈ ਉਹ ਪੁਲਾਂ ਲਈ ਕੀਤੀ ਹੈ। ਹੋਰ ਵੀ ਕਾਫੀ ਸਾਰੇ ਇੱਥੇ ਪ੍ਰੋਜੈਕਟ ਨੇ। ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਨੀ ਜੀ ਆਏ ਨੇ, ਤੇ ਲੋਕਾਂ ਦੀ ਇੱਥੇ ਜ਼ਿਆਦਾ ਡਿਮਾਂਡ ਹੈ ਕਿ ਕੁਝ ਫਾਟਕ ਵਗੈਰਾ ਦੀ ਜ਼ਿਆਦਾ ਓਵਰਬ੍ਰਿਜ ਬਣ ਜਾਣ ਇੱਥੇ, ਬੱਚਿਆਂ ਦੀ ਇੰਪਲਾਇਮੈਂਟ ਦਾ ਕਾਫੀ ਇੱਥੇ ਹੈ। ਤੇ ਸਨੀ ਜੀ ਨੇ ਇਸ ਚੀਜ਼ ਉੱਪਰ ਜ਼ਿਆਦਾ ਜ਼ੋਰ ਦਿੱਤਾ ਕਿ ਅਸੀਂ ਇੱਥੇ ਜਿਹੜੀ ਇੰਪਲਾਇਮੈਂਟ ਲਿਆਂਗੇ, ਓਵਰਬ੍ਰਿਜ ਇੱਥੇ ਬਣਾਵਾਂਗੇ, ਹੋਰ ਵੀ ਜਿਹੜੀਆਂ ਲੋਕਾਂ ਦੀਆਂ ਇੱਥੇ ਡਿਮਾਂਡਾਂ ਵੱਡੇ ਪ੍ਰੋਜੈਕਟ ਲਿਆਂਗੇ, ਜਿਸ ਤਰ੍ਹਾਂ ਵਿਨੋਦ ਖੰਨਾ ਜੀ ਨੇ ਲਿਆਂਦੇ ਨੇ। ਇਸ ਤਰ੍ਹਾਂ ਜਿਸ ਕਿਸਮ ਦੇ ਵੀ ਪ੍ਰੋਜੈਕਟ ਦੀ ਇੱਥੇ ਜ਼ਰੂਰਤ ਹੋਏਗੀ, ਉਹ ਸਨੀ ਭਾਜੀ ਕਹਿੰਦੇ ਕਿ ਅਸੀਂ ਇੱਥੇ ਲਿਆ ਕੇ ਲੋਕਾਂ ਲਈ ਦਿਆਂਗੇ ਇੱਥੇ ਗੁਰਦਾਸਪੁਰ ਦੇ। ਸਨੀ ਦਿਓਲ ਸਾਹਿਬ ਦੇ ਨਾਲ ਉਹਨਾਂ ਦੇ ਪਿਤਾ ਜੀ ਧਰਮਿੰਦਰ ਸਾਹਿਬ ਵੀ ਆਏ ਆ, ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ, ਔਰ ਉਹਨਾਂ ਦੇ ਸਨੀ ਦਿਓਲ ਸਾਹਿਬ ਵਾਂਗੂ ਧਰਮਿੰਦਰ ਜੀ ਦੇ ਵੀ ਬਹੁਤ ਪੂਰੀ ਦੁਨੀਆ ਵਿੱਚ ਫੈਨ ਨੇ। ਤੁਹਾਨੂੰ ਕੀ ਲੱਗਦਾ ਧਰਮਿੰਦਰ ਜੀ ਦੇ ਆਉਣ ਨਾਲ ਸਨੀ ਸਾਹਿਬ ਦੀ ਕਿੰਨਾ ਕੁ ਜ਼ਿਆਦਾ ਹੋਰ ਬੈਨੀਫਿਟ ਹੋਏਗਾ ਉਹਨਾਂ ਨੂੰ? ਭਾਜੀ ਅਸੀਂ ਤੇ ਇੱਕੋ ਹੀ ਰੈਲੀ ਦੇਖੀ ਹੈ, ਔਰ ਉੱਥੇ ਲੋਕਾਂ 'ਚ ਜੋਸ਼ ਦੇਖਿਆ ਅਸੀਂ, ਜਿਹੜਾ ਉਹ ਤੇ ਦੇਖਣ ਵਾਲਾ ਹੀ, ਸ਼ਾਇਦ ਤੁਸੀਂ ਵੀ ਉੱਥੇ ਹੋਵੋਗੇ ਔਰ ਤੁਸੀਂ ਦੇਖਿਆ ਹੋਣਾ ਜਿਸ ਦਿਨ ਧਰਮਿੰਦਰ ਭਾਜੀ ਉੱਥੇ ਆਏ ਨੇ, ਔਰ ਲੋਕਾਂ ਦੇ ਵਿੱਚ ਜੋਸ਼ ਹੀ। ਔਰ ਲੋਕ ਤੇ ਕਹਿੰਦੇ ਨੇ ਕਿ ਅਸੀਂ ਸਨੀ ਭਾਜੀ ਨੂੰ, ਕਿਉਂਕਿ ਸਨੀ ਭਾਜੀ ਵਾਲੀ ਨਵੇਂ, ਕਿਉਂਕਿ ਧਰਮਿੰਦਰ ਜੀ ਪਹਿਲੇ ਵੀ ਰਾਜਨੀਤੀ 'ਚ ਰਹੇ ਨੇ ਔਰ ਲੋਕਾਂ ਨੇ ਉਹਨਾਂ ਦੇ ਵੀ ਕੰਮ ਦੇਖੇ ਨੇ, ਇਸ ਕਰਕੇ ਉਹਨਾਂ ਦੇ ਆਉਣ ਨਾਲ ਲੋਕਾਂ 'ਚ ਜੋਸ਼ ਹੋਰ ਜ਼ਿਆਦਾ ਵਧਿਆ। ਔਰ ਮੈਂ ਸਮਝਦਾ ਕਿ ਅਗਰ
ਪਿਛਲੀ ਵਾਰ ਲੀਡ ਜਿਹੜੀ ਵੀ ਕੈਂਡੀਡੇਟ ਦੀ ਹੋਈ ਸੀ ਉਹਦੇ ਕੋਲੋਂ ਡਬਲ ਲੀਡ ਲੈ ਕੇ ਇਸ ਵਾਰ ਸਨੀ ਭਾਜੀ ਜਿੱਤਣਗੇ। ਧਰਮਿੰਦਰ ਜੀ ਰਾਜਸਥਾਨ 'ਚ ਉਹਨਾਂ ਨੇ ਚੋਣਾਂ ਲੜੀਆਂ ਸੀ ਤਾਂ ਜਿੱਤੇ ਸੀ ਬਹੁਤ ਵਧੀਆ ਤਰੀਕੇ ਦੇ ਨਾਲ, ਔਰ ਉੱਥੇ ਉਹਨਾਂ ਨੇ ਕੰਮ ਵੀ ਬਹੁਤ ਕੀਤੇ ਆ। ਤੇ ਕਈ ਲੋਕ ਕਹਿੰਦੇ ਆ ਕਿ ਐਕਟਰ ਲੋਕ ਆਉਂਦੇ ਆ ਚੋਣਾਂ ਵਿੱਚ ਆ ਕੇ ਪ੍ਰਚਾਰ ਕਰਦੇ ਆ, ਫਿਰ ਬਾਅਦ ਵਿੱਚ ਚਲੇ ਜਾਂਦੇ ਆ। ਤੇ ਇਹ ਕੀ ਤੁਹਾਡਾ ਕੀ ਖਿਆਲ ਹੈ, ਨਾਲ ਜੁੜੇ ਰਹਿਣਗੇ ਰਾਜਨੀਤੀ ਵਿੱਚ? ਬਿਲਕੁਲ ਭਾਜੀ, ਉਹ ਲੋਕਾਂ ਦੀ ਸੇਵਾ ਕਰਨ ਲਈ ਆਏ। ਉਹਨਾਂ ਨੇ ਤੁਸੀਂ ਦੇਖਿਆ ਪਹਿਲੇ ਦਿਨ ਤੋਂ ਇੱਕੋ ਗੱਲ ਕਹੀ ਹੈ ਕਿ ਮੈਂ ਇੱਥੇ ਜਨਤਾ ਦੀ ਸੇਵਾ ਕਰਨ ਆਇਆ ਔਰ ਮੈਂ ਜਨਤਾ ਦੀ ਸੇਵਾ ਕਰਨੀ। ਅਸੀਂ ਦੇਖਿਆ ਕਿ ਇੱਥੇ ਲੋਕ ਗਲਤ ਪ੍ਰਚਾਰ ਚਲਾ ਲੈਣ ਕਿ ਰਾਜਨੀਤੀ 'ਚ ਕੋਰਾ ਬੰਦਾ ਹੈ, ਇਹ ਬੰਦਾ ਹੈ। ਇੱਥੇ ਮੈਂ ਚਾਹੁੰਦਾ ਕਿ ਰਾਜਨੀਤੀ 'ਚ ਕਿਹੜੇ ਟਾਈਪ ਦੇ ਬੰਦੇ ਚਾਹੀਦੇ ਨੇ? ਕਰਪਟ ਲੋਕ ਚਾਹੀਦੇ ਨੇ, ਬੇਈਮਾਨ ਲੋਕ ਚਾਹੀਦੇ ਨੇ, ਜਿਨ੍ਹਾਂ ਨੇ ਪੂਰੀ ਉਮਰ ਬੇਈਮਾਨੀ ਕੀਤੀ। ਤੁਸੀਂ ਦੇਖਿਆ ਕਾਂਗਰਸ ਦਾ 60 ਸਾਲ ਦਾ ਰਾਜ ਦੇਖਿਆ, ਲਗਾਤਾਰ ਭ੍ਰਸ਼ਟਾਚਾਰ 'ਚ ਡੁੱਬੀ ਕਾਂਗਰਸ। ਅੱਜ ਤੁਸੀਂ ਦੇਖ ਰਹੇ ਹੋ 5 ਸਾਲ ਹੋ ਗਏ ਐਨਡੀਏ ਗਵਰਨਮੈਂਟ ਬਣੇ, ਨਰਿੰਦਰ ਭਾਈ ਮੋਦੀ ਦੀ ਸਰਕਾਰ ਬਣੇ ਦੇ, ਕੋਈ ਇੱਕ ਭ੍ਰਸ਼ਟਾਚਾਰ ਵੀ ਅਗਰ ਕੋਈ ਸਾਹਮਣੇ ਪ੍ਰਚਾਰ ਕਰਨ ਨੂੰ ਉਲਟਾ ਸਿੱਧਾ ਪ੍ਰਚਾਰ, ਆਪਣੇ ਮੂੰਹ 'ਚੋਂ ਕਿਸੇ ਤੇ ਇਲਜ਼ਾਮ ਲਗਾਉਣਾ, ਇਹ ਬੜੀ ਆਸਾਨ ਗੱਲ ਹੈ। ਲੇਕਿਨ 5 ਸਾਲ ਦੇ ਵਿੱਚ ਕੋਈ ਦੱਸੇ ਕਿ ਇੱਕ ਵੀ ਮੋਦੀ ਗਵਰਨਮੈਂਟ ਤੇ ਕੋਈ ਐਸਾ ਸਾਬਿਤ ਹੋਇਆ ਜਾਂ ਐਸਾ ਕੋਈ। ਤੁਸੀਂ ਇਹਦੇ ਕੋਲ ਪਹਿਲੇ ਦੇਖੀਏ ਗਵਰਨਮੈਂਟ 60 ਸਾਲ ਤੁਸੀਂ ਰਾਜ ਦੇਖਿਆ ਔਰ 60 ਸਾਲ 'ਚ ਇੱਕ ਘੁਟਾਲਾ ਲਈ ਖਤਮ ਨਹੀਂ ਹੁੰਦਾ ਸੀ, ਦੂਜਾ ਘੁਟਾਲਾ ਪਹਿਲੇ ਸ਼ੁਰੂ ਹੋ ਜਾਂਦਾ ਸੀ। ਹਾਲੀ ਉਹਦੀ ਚਰਚਾ ਖਤਮ ਨਹੀਂ ਹੁੰਦੀ ਸੀ ਤੇ ਤੀਜਾ ਘੁਟਾਲਾ। ਔਰ ਘੁਟਾਲੇ ਵੀ ਕੋਈ ਛੋਟੇ ਮੋਟੇ ਨਹੀਂ, 2 ਲੱਖ ਕਰੋੜ ਦਾ ਘੁਟਾਲਾ, 1,78,000 ਕਰੋੜ ਦਾ ਘੁਟਾਲਾ, 78,000 ਕਰੋੜ ਦਾ, 55,000 ਕਰੋੜ ਦਾ, ਇੰਨੇ ਨੇ ਵੱਡੇ ਘੁਟਾਲੇ ਹੁੰਦੇ ਸੀ। ਕਿਆ ਇਹਨਾਂ ਲੋਕਾਂ ਨੂੰ ਉਹ ਲੋਕ ਚਾਹੀਦੇ ਨੇ ਜਾਂ ਇੱਕ ਸਾਫ਼ ਛਵੀ ਵਾਲਾ ਆਦਮੀ ਚਾਹੀਦਾ ਜਿਹੜਾ ਦੇਸ਼ ਲਈ ਔਰ ਜਿਹੜਾ ਸਮਾਜ ਲਈ ਕੁਝ ਕਰਨ ਆਇਆ? ਔਰ ਸਨੀ ਭਾਜੀ ਦਾ ਇੱਕੋ ਹੀ ਖਾਬ ਹੈ ਕਿ ਮੈਂ ਗੁਰਦਾਸਪੁਰ 'ਚ ਇਲੈਕਸ਼ਨ ਲੜਨ ਨਹੀਂ ਆਇਆ, ਮੈਂ ਗੁਰਦਾਸਪੁਰ 'ਚ ਲੋਕਾਂ ਦੀ ਸੇਵਾ ਕਰਨ ਆਇਆ। ਤੇ ਉਹ ਸਿਰਫ ਸੇਵਾ ਦੇ ਭਾਵ ਨਾਲ ਇੱਥੇ ਆਏ ਨੇ ਔਰ ਉਹ ਕੰਮ ਕਰਕੇ ਦੱਸਣਗੇ। ਔਰ ਵਿਕਾਸ ਜਿਸ ਤਰੀਕੇ ਨਾਲ ਵਿਨੋਦ ਖੰਨਾ ਜੀ ਨੇ ਇੱਥੇ ਕਰਵਾਇਆ ਸੀ, ਉਹਦੇ ਕੋਲੋਂ ਵੀ ਵੱਧ ਚੜ੍ਹ ਕਰ ਸਨੀ ਭਾਜੀ ਇੱਥੇ ਕਰਾ ਕੇ ਦੇਣਗੇ। ਫਿਲਮ ਲਾਈਨ ਦੇ ਵਿੱਚ ਸਨੀ ਦਿਓਲ ਦੀ ਛਵੀ ਜਿਹੜੀ ਆ ਤੁਹਾਨੂੰ ਪਤਾ ਕਿੰਨੀ ਮਜ਼ਬੂਤ ਹੈ, ਔਰ ਫਿਲਮ ਲਾਈਨ ਦੇ ਵਿੱਚ ਸਮਾਜਿਕ ਬੁਰਾਈਆਂ ਦੇ ਨਾਲ ਹਮੇਸ਼ਾ ਉਹ ਲੜਦੇ ਨਜ਼ਰ ਆਉਂਦੇ ਆ। ਤੇ ਇੱਥੇ ਸਮਾਜਿਕ ਬੁਰਾਈਆਂ ਤੁਹਾਡੀ ਖਿਆਲ ਵਿੱਚ ਇੱਥੇ ਸਮਾਜਿਕ ਬੁਰਾਈਆਂ ਕੀ ਹੈਗੀਆਂ? ਕਿ ਕੀ ਲੱਗਦਾ ਤੁਹਾਨੂੰ ਸਨੀ ਦਿਓਲ ਦੇ ਰਾਸਤੇ ਵਿੱਚ ਕਿਹੜੀਆਂ ਅੜਚਣਾਂ ਆਉਣ ਦਾ ਹੈਗਾ? ਭਾਜੀ ਇੱਥੇ ਸਾਰੇ ਕੋਲੋਂ ਵੱਡੀ ਜਿਹੜੀ ਹੈ ਬੁਰਾਈ ਉਹ ਹੈ ਨਸ਼ਾ। ਜਿਹੜਾ ਨਸ਼ਾ ਇੱਥੇ ਕਾਫੀ ਜ਼ਿਆਦਾ ਚੱਲਦਾ ਔਰ ਸਨੀ ਭਾਜੀ ਨੇ ਦੇ ਬੰਦ ਹੋਈ ਇਹ ਗੱਲ ਕਹੀ ਸੀ ਕਿ ਮੈਂ ਇੱਥੇ ਨਸ਼ਾ ਮੁਕਤ ਕਰਾਂਗਾ, ਆਪਣੇ ਬੱਚਿਆਂ ਨੂੰ ਅਵੇਅਰ ਕਰਾਂਗਾ, ਨਸ਼ੇ ਤੋਂ ਮੁਕਤੀ ਲੈਣਗੇ। ਔਰ ਵਿਕਾਸ 'ਚ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਸ ਤਰ੍ਹਾਂ ਸਨੀ ਭਾਜੀ ਨੇ ਬਾਲੀਵੁੱਡ 'ਚ ਨਾਂ ਕਮਾਇਆ, ਉਹ ਇੱਕ ਅੱਛੀ ਛਵੀ ਬਾਲੀਵੁੱਡ 'ਚ ਔਰ ਅੱਛਾ ਨਾਂ ਹੀ ਉਹਨਾਂ ਦਾ ਰਾਜਨੀਤੀ 'ਚ ਉਹਦੇ ਕੋਲ ਵੀ ਵੱਧ ਚੜ੍ਹ ਕੇ ਹੋਇਆ। ਜੰਮੂ ਕਸ਼ਮੀਰ ਵਿੱਚ ਕੀ ਹਾਲਾਤ ਹੈ? ਜੰਮੂ ਕਸ਼ਮੀਰ 'ਚ ਜਦੋਂ ਦੀ ਤੁਸੀਂ ਦੇਖਿਆ ਸਰਕਾਰ ਕੇਂਦਰ 'ਚ ਸਾਡੀ ਨਰਿੰਦਰ ਭਾਈ ਮੋਦੀ ਦੀ ਸਰਕਾਰ ਆਈ ਹੈ ਔਰ ਜੰਮੂ ਕਸ਼ਮੀਰ ਦੇ ਹਾਲਾਤ 'ਚ ਕਾਫੀ ਸੁਧਾਰ ਹੋਇਆ। ਇਹਦੇ ਕੋਲੋਂ ਪਹਿਲੇ ਤੁਸੀਂ ਦੇਖਿਆ ਕਿ ਜੰਮੂ ਕਸ਼ਮੀਰ 'ਚ ਜਿਹੜੀਆਂ ਵੀ ਸਰਕਾਰਾਂ ਰਹੀਆਂ ਅੱਜ ਤੱਕ, ਉਹਨਾਂ ਨੇ ਸਿਰਫ ਦੇਸ਼ ਨੂੰ ਲੁੱਟਿਆ ਔਰ ਸਿਰਫ ਮਿਲੀਟੈਂਸੀ ਦੇ ਨਾਂ ਪਰ ਦੇਸ਼ ਨੂੰ ਨਿਚੋੜਿਆ ਹੀ ਨਿਚੋੜਿਆ। ਭਾਜੀ ਹੁਣ ਤੁਸੀਂ ਦੇਖ ਰਹੇ ਹੋ ਕਿ ਇੱਕ ਆਪਰੇਸ਼ਨ ਆਲ ਆਊਟ ਦੇ ਤਹਿਤ ਅੱਜ ਤੁਸੀਂ ਦੇਖ ਰਹੇ ਹੋ ਮਿਲੀਟੈਂਟਾਂ ਦਾ ਸਫਾਇਆ ਹੋ ਰਿਹਾ। ਉਹ ਤਾਕਤਾਂ ਜਿਹੜੀਆਂ ਉਹਨਾਂ ਲੋਕਾਂ ਦੀ ਸਪੋਰਟ ਕਰਦੀਆਂ ਸੀ, ਜਿਸ ਤਰ੍ਹਾਂ ਤੁਸੀਂ ਦੇਖਿਆ ਜਿਹਦੇ ਨਾਲ ਸਾਡਾ ਹੀ ਅਲਾਇੰਸ ਸੀ, ਉਹੀ ਉਹ ਤਾਕਤਾਂ ਉਹਨਾਂ ਦਾ ਸਪੋਰਟ ਕਰਦੀਆਂ ਸੀ। ਹਰ ਆਦਮੀ ਨੂੰ ਇੱਕ ਲਾਲਚ ਹੁੰਦਾ ਕੁਰਸੀ ਦਾ, ਲੇਕਿਨ ਤੁਸੀਂ ਦੇਖਿਆ ਜਿਸਲੇ ਦੇਸ਼ ਵਿਰੋਧੀ ਕੰਮ ਹੋ ਰਹੀ, ਸਾਡੀ ਬੀਜੇਪੀ ਨੇ ਕੁਰਸੀ ਨੂੰ ਲੱਤ ਮਾਰੀ। ਕਿਸੇ ਦਾ ਮਨ ਨਹੀਂ ਕਰਦਾ 3.25 ਸਾਲ ਦੇ ਵਿੱਚ ਸਰਕਾਰ ਤੋਂ ਬਾਹਰ ਆਉਂਦਾ, ਲੇਕਿਨ ਸਿਰਫ ਇੱਕ ਰਾਸ਼ਟਰਭਗਤ ਪਾਰਟੀ ਐਸਾ ਕਰ ਸਕਦੀ ਹੈ। ਔਰ 3.25 ਸਾਲ ਦੇ ਵਿੱਚ ਹੀ ਉਹਨੇ ਕੁਰਸੀ ਨੂੰ ਲੱਤ ਮਾਰੀ ਸਿਰਫ ਰਾਸ਼ਟਰ ਲਈ। ਔਰ ਜਿਹੜੀਆਂ ਰਾਸ਼ਟਰ ਵਿਰੋਧੀ ਤਾਕਤਾਂ ਸੀ ਉਹਨਾਂ ਦੇ ਮੂੰਹ ਤੇ ਤਮਾਚਾ ਮਾਰਿਆ। ਔਰ ਅੱਜ ਤੁਸੀਂ ਦੇਖ ਰਹੇ ਹੋ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਕਿੰਨਾ ਸੁਧਾਰ ਹੋਏਦਾ। ਅੱਜ ਤੁਸੀਂ ਕਸ਼ਮੀਰ ਦੇ ਵਿੱਚ ਦੇਖੋ ਬੜਾ ਸਾਰਾ ਸੁਧਾਰ ਹੋਏਦਾ, ਕਿਉਂਕਿ ਜਿਸ ਤਰ੍ਹਾਂ ਮਿਲੀਟੈਂਸੀ ਲੋਕ ਉੱਥੇ ਟੂਰਿਸਟ ਜਾਣ ਤੋਂ ਵੀ ਡਰਦਾ ਸੀ, ਅੱਜ ਟੂਰਿਸਟ ਧੜੱਲੇ ਨਾਲ ਉੱਥੇ ਜਾ ਰਿਹਾ। ਅੱਜ ਤੁਸੀਂ ਪਤਾ ਕਰੋ ਕਿੰਨਾ ਟੂਰਿਸਟ ਕਸ਼ਮੀਰ ਦੇ ਵਿੱਚ ਜਾ ਰਿਹਾ। ਕਾਫੀ ਸੁਧਾਰ ਹੋਇਆ, ਚਾਹੇ ਉਹ ਵਿਕਾਸ ਦੇ ਮਾਮਲੇ 'ਚ, ਚਾਹੇ ਉਹ ਆਪਣੇ ਸੁਰੱਖਿਆ ਦੇ ਬਾਰੇ 'ਚ, ਚਾਹੇ ਤੁਸੀਂ ਬਾਰਡਰ ਦੀ ਸੁਰੱਖਿਆ ਦੇਖ ਲਓ। ਇਹਦੇ ਕੋਲੋਂ ਪਹਿਲੇ ਜਦੋਂ ਪਿਛਲੀਆਂ ਸਰਕਾਰਾਂ ਹੀ ਸਾਡੇ ਜਵਾਨ ਵਿਚਾਰੇ ਹੱਥ ਤੇ ਹੱਥ ਰੱਖ ਕੇ ਬੈਠੇ ਰਹਿੰਦੇ ਸੀ, ਕੋਈ ਅੱਗੋਂ ਪਲਟ ਕੇ ਜਵਾਬ ਨਹੀਂ ਦੇ ਸਕਦੇ ਸੀ, ਕਿਉਂਕਿ ਉਧਰੋਂ ਪਾਕਿਸਤਾਨ ਦੀ ਤਰਫੋਂ ਗੋਲਾਬਾਰੀ ਆਉਂਦੀ ਰਹਿੰਦੀ ਸੀ। ਲੇਕਿਨ ਸਾਡੀ ਸਰਕਾਰ ਜਦੋਂ ਆਈ, ਐਨਡੀਏ ਗਵਰਨਮੈਂਟ ਨਰਿੰਦਰ ਭਾਈ ਮੋਦੀ ਦੀ ਗਵਰਨਮੈਂਟ ਜਦੋਂ ਆਈ, ਉਹਨਾਂ ਨੇ 2 ਸ਼ਬਦਾਂ 'ਚ ਕਿਹਾ ਕਿ ਸਾਡਾ ਦੇਸ਼ ਬੜਾ ਸ਼ਾਂਤੀ ਪ੍ਰਿਯ ਦੇਸ਼ ਹੈ। ਅਸੀਂ ਕਿਸੇ ਉੱਪਰ ਪਹਿਲੇ ਹਥਿਆਰ ਨਹੀਂ ਚੁੱਕਣਾ ਚਾਹੁੰਦੇ, ਲੇਕਿਨ ਅਗਰ ਸਾਡੇ ਪਰ ਕਿਸੇ ਨੇ ਹਥਿਆਰ ਚੁੱਕਿਆ ਤੇ ਅਸੀਂ ਉਹਦਾ ਲਿਹਾਜ਼ ਨਹੀਂ ਕਰਾਂਗੇ। ਹੁਣ ਤੁਸੀਂ ਦੇਖਿਆ ਕਿ ਇੱਕ ਗੋਲੀ ਆਂਦੀ ਹੈ ਤੇ ਅਧਰੋਂ ਗੋਲਿਆਂ ਦੀ ਬੋਛਾਰ ਹੋ ਜਾਂਦੀ ਹੈ। ਭਾਵੇਂ ਉਹ ਬਾਰਡਰ ਦੇਖੋ, ਭਾਵੇਂ ਤੁਸੀਂ ਕਸ਼ਮੀਰ ਦੇਖੋ, ਭਾਵੇਂ ਜੰਮੂ ਦਾ ਵਿਕਾਸ ਦੇਖੋ। ਭਾਜੀ ਪਿਛਲੇ 60 ਸਾਲਾਂ 'ਚ ਜਿੰਨਾ ਵਿਕਾਸ ਨਹੀਂ ਹੋਇਆ ਜਿੰਨਾ ਇਹ 3.25 ਸਾਲ ਔਰ ਇਹ 5 ਸਾਲ ਦੇ ਵਿੱਚ ਜਿੰਨਾ ਵਿਕਾਸ ਹੋਇਆ। 100 ਚੋਂ ਕਿੰਨੇ % ਆਪਾਂ ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਆਊਗੀ? ਭਾਜੀ ਅਸੀਂ ਤੇ 100% ਹੀ ਕਹਿ ਰਹੇ ਹਾਂ ਕਿ ਮੋਦੀ ਸਰਕਾਰ ਹੀ ਆਣੀ ਹੈ, ਔਰ ਕੋਈ ਵਿਕਲਪ ਹੀ ਨਹੀਂ ਹੈਗਾ ਦੇਸ਼ 'ਚ ਲੋਕਾਂ ਕੋਲ। ਔਰ ਲੋਕਾਂ ਨੇ 5 ਸਾਲ ਦਾ ਕਾਰਜ ਦੇਖਿਆ, ਪਿਛਲੇ 60 ਸਾਲ ਵੀ ਦੇਖੇ ਔਰ ਪਿਛਲੇ ਇਹ ਵਾਲੇ ਤੁਸੀਂ ਦੇਖ ਲਓ ਕਿ ਇਹ 5 ਸਾਲ ਵੀ ਲੋਕਾਂ ਨੇ ਦੇਖਿਆ।
60 ਸਾਲ ਔਰ ਆਪਣੇ ਜਿਹੜੇ 60 ਮਹੀਨੇ ਲੋਕਾਂ ਨੂੰ ਅੰਤਰ ਨਜ਼ਰ ਆਇਆ ਭਾਈ। ਔਰ ਲੋਕਾਂ ਨੇ ਦੇਖਿਆ ਕਿ ਦੇਸ਼ ਦੀ ਸੁਰੱਖਿਆ, ਲੋਕ ਸੋਚਦੇ ਨੇ ਕਿ ਬਾਕੀ ਚੀਜ਼ਾਂ ਸਾਰੀਆਂ ਬਾਅਦ 'ਚ ਨੇ, ਸਭ ਤੋਂ ਪਹਿਲੇ ਅਗਰ ਦੇਸ਼ ਹੈ ਤੇ ਅਸੀਂ ਲੋਕ ਹੀ ਹੈ। ਔਰ ਦੇਸ਼ ਦੀ ਸੁਰੱਖਿਆ ਦੇਖਿਆ ਕਿ ਕਿਸ ਹੱਥ ਦੇ ਵਿੱਚ ਸੁਰੱਖਿਤ ਹੈ, ਔਰ ਉਹ ਹੈ ਭਾਈ ਨਰਿੰਦਰ ਭਾਈ ਮੋਦੀ। ਔਰ ਲੋਕ ਇਸ ਵਾਰ ਦੁਬਾਰਾ ਨਰਿੰਦਰ ਭਾਈ ਮੋਦੀ ਨੂੰ ਹੀ ਚੁਣਨ ਜਾ ਰਹੇ ਨੇ, ਔਰ ਪਹਿਲੇ ਕੋਲੋਂ ਵੀ ਜ਼ਿਆਦਾ ਸੀਟਾਂ ਲੈ ਕੇ ਨਰਿੰਦਰ ਮੋਦੀ ਆਪਣੀ ਸਰਕਾਰ। ਇਹ ਸਾਡੇ ਨਾਲ ਸਨ ਰਾਜੀਵ ਸ਼ਰਮਾ ਜੀ MLA ਜੰਮੂ ਐਂਡ ਕਸ਼ਮੀਰ ਤੋਂ। ਇਹਨਾਂ ਨੇ ਪੂਰੀ ਬੇਬਾਕ ਤਰੀਕੇ ਦੇ ਨਾਲ ਗੱਲ ਕੀਤੀ ਔਰ ਪੂਰੇ ਆਪਣੇ ਜਿਹੜੇ ਇਰਾਦੇ ਆ ਸਪਸ਼ਟ ਕਰ ਦਿੱਤੇ ਆ। ਸਨੀ ਦਿਓਲ ਸਾਹਿਬ ਦੀ ਲੋਕਪ੍ਰਿਯਤਾ ਇੰਨੀ ਜ਼ਿਆਦਾ ਹੈ, ਇੱਥੇ ਬਹੁਤ ਹੀ ਜ਼ਿਆਦਾ ਭੀੜ, ਹਰ ਇੱਕ ਪ੍ਰਾਂਤ ਤੋਂ ਮੇਰੇ ਖਿਆਲ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਨੂੰ ਮਿਲਣ ਵੀ ਆਏ ਆ ਤੇ ਕਈ MLA ਕਈ ਮੰਤਰੀ ਇੱਥੇ ਹਾਜ਼ਰ ਹੋ ਚੁੱਕੇ ਆ ਤੇ ਉਹਨਾਂ ਦੀ ਸਪੋਰਟ ਵਾਸਤੇ। ਸੋ ਤੁਹਾਡੀ ਔਰ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਜੀ ਇੰਡੋਜ਼ TV ਵੱਲੋਂ। ਸ਼ੁਕਰੀਆ ਜੀ, ਇੰਡੋਜ਼ TV ਦਾ ਅਸੀਂ ਵੀ ਸ਼ੁਕਰੀਆ ਅਦਾ ਕਰਨੇ ਆ ਸਾਰੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਤੁਹਾਡਾ ਸਾਰਿਆਂ ਨੂੰ ਬੜਾ ਸ਼ੁਕਰੀਆ। ਕੈਮਰਾਮੈਨ ਜਗਦੀਪ ਦੇ ਨਾਲ ਗੋਬਿੰਦ ਰਾਏ, ਇੰਡੋਜ਼ TV। ਦੇਸ਼ ਵਿਦੇਸ਼ ਵਿੱਚ ਇੰਡੋਜ਼ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਗੋਬਿੰਦ ਰਾਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ। MLA ਸਾਹਿਬ ਸਰਦਾਰ ਗੁਰਬਚਨ ਸਿੰਘ ਬੱਬੇਵਾਲੀ ਜੀ ਇਹ ਦੱਸਣਗੇ, ਕਿਉਂਕਿ ਸਨੀ ਦਿਓਲ ਜੀ ਦੀ ਚੋਣ ਪ੍ਰਚਾਰ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਤੇ ਇਹਨਾਂ ਦੀ ਪੂਰੀ ਸਪੋਰਟ ਹੈ, ਪੂਰੀ ਅਕਾਲੀ ਦਲ ਦੀ ਵੀ ਪੂਰੀ ਸਪੋਰਟ ਹੈ, BJP ਦੀ ਵੀ ਪੂਰੀ ਸਪੋਰਟ ਹੈ ਔਰ ਹੋਰ ਵੀ ਬਹੁਤ ਹੀ ਲੋਕ ਸਨੀ ਦਿਓਲ ਜੀ ਕਰਕੇ ਉਹਨਾਂ ਦੇ ਨਾਲ ਜੁੜੇ ਹੋਏ ਨੇ। ਥੋੜਾ ਨੀਚੇ ਕਰੋ ਤੇ ਅਸੀਂ ਜਾਣਦੇ ਹਾਂ ਬੱਬੇਵਾਲੀ ਸਾਹਿਬ ਕੋ। ਹਾਂਜੀ, ਸਨੀ ਦਿਓਲ ਜੀ ਚੋਣ ਪ੍ਰਚਾਰ ਕਰ ਰਹੇ ਨੇ, ਉਹਨਾਂ ਦੇ ਚੋਣ ਪ੍ਰਚਾਰ 'ਚ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਆਈ? ਨਹੀਂ ਜੀ, ਕੋਈ ਕਮੀ ਨਹੀਂ। ਸਭ ਤੋਂ ਪਹਿਲਾਂ ਮੈਂ ਫਤਿਹ ਸਾਂਝੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸ਼੍ਰੋਮਣੀ ਅਕਾਲੀ ਦਲ ਤੇ BJP ਦੇ ਸਾਂਝੇ ਉਮੀਦਵਾਰ ਸਨੀ ਦਿਓਲ ਜੀ ਤੋਂ ਚੋਣ ਲੜ ਰਹੇ ਨੇ ਤੇ ਅਸੀਂ ਕੰਪੇਨ ਕਰ ਰਹੇ ਹਾਂ, ਪਿੰਡ ਪਿੰਡ ਜਾ ਰਹੇ ਹਾਂ, ਸ਼ਹਿਰ 'ਚ ਵੀ ਜਾ ਰਹੇ ਹਾਂ। ਬੜਾ ਭਰਵਾਂ ਹੰਗਾਰਾ ਮਿਲਿਆ ਕਿਉਂਕਿ ਗਲਤੀ ਦੇ ਨਾਲ ਜਿਮਨੀ ਚੋਣ 'ਚ ਲੋਕਾਂ ਨੇ ਜਾਖੜ ਨੂੰ ਕਾਂਗਰਸ ਦੇ ਉਮੀਦਵਾਰ ਨੂੰ ਜਿਤਾ ਲਿਆ ਸੀ। ਇੱਕ ਵੀ ਕੰਮ ਨਹੀਂ ਉਹ ਦੱਸ ਸਕਿਆ ਜਾਖੜ ਵੀ ਜਿਹੜਾ ਲੋਕਾਂ ਦੇ ਹਿੱਤ ਵਾਸਤੇ ਕੀਤਾ ਹੋਵੇ। ਇਸ ਵੇਲੇ ਦੇਸ਼ ਵਿੱਚ ਮੋਦੀ ਸਾਹਿਬ ਦੀ ਲਹਿਰ ਚੱਲ ਰਹੀ ਆ ਕਿਉਂਕਿ ਜਿੰਨੀਆਂ ਪਾਲਿਸੀਆਂ ਉਹਨਾਂ ਬਣਾਈਆਂ ਨੇ ਲੋਕ ਹਿੱਤ ਵਾਸਤੇ ਬਹੁਤ ਜ਼ਿਆਦਾ 5 ਸਾਲਾਂ ਦੀ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਸਨੀ ਦਿਓਲ ਜੀ ਨੂੰ ਟਿਕਟ ਦੇ ਕੇ ਇੱਥੇ ਭੇਜਿਆ ਆ। ਅਸੀਂ ਵੱਡੀ ਲੀਡ ਦੇ ਨਾਲ ਉਹਨੂੰ ਜਿਤਾਵਾਂਗੇ। ਬੜਾ ਵੱਡਾ ਰਿਸਪੌਂਸ ਮਿਲ ਰਿਹਾ। ਅੱਛਾ ਜੀ, ਇੱਕ ਅਸੀਂ ਗੱਲ ਪੁੱਛਣਾ ਚਾਹੁੰਦੇ ਹਾਂ ਵੀ ਸਨੀ ਦਿਓਲ ਜੀ ਕਿਸੇ ਬਾਰੇ ਵੀ ਕੋਈ ਗਲਤ ਫਲਤ ਨਹੀਂ ਕਹਿ ਰਹੇ, ਬਹੁਤ ਸਮੂਥਲੀ ਬੋਲਦੇ ਆ, ਬਹੁਤ ਪਿਆਰ ਨਾਲ ਬੋਲਦੇ ਆ, ਹਾਲਾਂਕਿ ਦੂਸਰੀ ਧਿਰ ਵਾਲੇ ਕਾਫੀ ਤਰ੍ਹਾਂ ਦੇ ਸਵਾਲ ਕਰਦੇ ਆ। ਇਹ ਤੁਸੀਂ ਕੀ ਚਾਹੁੰਦੇ, ਇਹ ਆਪਣੀ ਜਿੱਤ ਵੱਲ ਲੈ ਕੇ ਜਾ ਰਹੇ ਤੁਹਾਨੂੰ ਜਾਂ ਉਹਨਾਂ ਦਾ ਸੁਭਾਅ ਇਦਾਂ ਦਾ ਜਾਂ ਕੀ ਮਤਲਬ ਉਹਨਾਂ ਦੇ ਮਨ 'ਚ ਕੀ ਹੈ? ਵੇਖੋ, ਜਦੋਂ ਕੋਈ ਬੰਦਾ ਹਰਦਾ ਹੋਏ ਉਹ ਬਖਲਾੜ 'ਚ ਬੜੀਆਂ ਗੱਲਾਂ ਕਰਦਾ ਕਾਲੀ ਖੜੀ 'ਚ। ਤੇ ਹੁਣ ਤੁਸੀਂ ਮੈਨੂੰ ਮਿਲਣ ਦੇ ਜੇ ਮੈਂ ਵੀ ਜਾਪਦਾ ਮੈਨੂੰ ਲੋਕੀ ਰਿਸਪੌਂਸ ਨਹੀਂ ਦਿੰਦੇ ਤੇ ਮੈਂ ਤੁਹਾਨੂੰ ਕਹਿਣਾ ਸੀ ਤੁਸੀਂ ਮੈਨੂੰ ਕਾਹਨੂੰ ਤੰਗ ਕਰੀ ਜਾਂਦੇ ਜੀ। ਆਰਾਮ ਨਾਲ ਚੱਲਣ ਰਹੇ ਆ। ਉਹ ਬਖਲਾਉਂਦੇ ਨੇ, ਹਰੇਕ ਨੇ, ਲੋਕਾਂ ਦੇ ਗਲ ਪੈਂਦੇ ਨੇ, ਗੱਲਾਂ ਕਰਦੇ ਨੇ। ਸਨੀ ਦਿਓਲ ਚੰਗਾ ਉਮੀਦਵਾਰ ਆ ਔਰ ਵਧੀਆ ਸਿਆਣਾ ਸੁਲਝਿਆ ਪਰਿਵਾਰ ਆ, ਸੇਵਾ ਭਾਵ ਦੇ ਨਾਲ ਆਇਆ। ਉਹਨੂੰ ਨਹੀਂ ਲੋੜ ਕੋਈ DP ਮੈਂ ਜ਼ਰੂਰ MP ਬਣਾ, ਸਾਨੂੰ ਲੋੜ ਆ, ਅਸੀਂ ਜਿਤਾਉਣਾ ਉਹਨੂੰ, ਅਸੀਂ ਆਪਣੇ ਮਸਲੇ ਹੱਲ ਕਰਨੇ ਨੇ। ਸਵਰਗੀ ਵਿਨੋਦ ਖੰਨਾ ਜੀ ਨੇ ਬੜੇ ਵੱਡੇ ਪੁਲ ਬਣਾਏ, ਦਰਿਆਵਾਂ ਦੇ ਉੱਤੇ ਸ਼ਹਿਰਾਂ ਨਾਲ ਸ਼ਹਿਰ ਜੋੜ ਦਿੱਤੇ, ਸੜਕਾਂ ਬਣਾਈਆਂ ਤੇ ਇਹ ਮੈਂਬਰ ਪਾਰਲੀਮੈਂਟ ਕਾਂਗਰਸ ਇੱਥੇ ਬਣਦੇ ਰਹੇ ਨੇ। ਇੱਕ ਵੀ ਇਹ ਗੱਲ ਨਹੀਂ ਦੱਸ ਸਕਦੇ ਵੀ ਅਸੀਂ ਪਿਛਲੇ 50 ਸਾਲ 'ਚ ਕੋਈ ਵੱਡੇ ਕੰਮ ਕੀਤੇ ਨੇ। ਇਸੇ ਤਰ੍ਹਾਂ ਹੀ ਇਹ ਜਿਹੜੇ ਹੀਰੋ ਨੇ ਬੰਬਿਓ ਆਏ, ਇਹ ਸੇਵਾ ਭਾਵਨਾ ਆਉਂਦੇ ਨੇ। ਇਹਨਾਂ ਨੇ ਵੱਡੇ ਇੱਥੇ ਪ੍ਰੋਜੈਕਟ ਲੈ ਕੇ ਆਉਣੇ ਨੇ, ਅਸੀਂ ਜਿਤਾਵਾਂਗੇ ਇਹਨਾਂ ਨੂੰ ਬੜੇ ਜ਼ੋਰ ਦੇ ਨਾਲ। ਹਾਂ, ਵਿਨੋਦ ਖੰਨਾ ਜੀ ਨੂੰ ਪੁਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਕੰਮ ਵੀ ਬਹੁਤ ਕੀਤੇ ਨੇ। ਉਹਨਾਂ ਤੋਂ ਬਾਅਦ ਜਾਖੜ ਸਾਹਿਬ ਆਏ, ਤੁਹਾਨੂੰ ਲੱਗਦਾ ਕੁਝ ਕੰਮ ਹੋਏ ਆ? 2-2.5 ਸਾਲਾਂ ਦੀ 2-2.5 ਸਾਲ ਹੋ ਗਿਆ ਲਗਭਗ ਸਰਕਾਰ ਆਈ ਨੂੰ ਕਾਂਗਰਸ ਦੀ ਨੂੰ, ਤੇ ਉਹਨਾਂ ਨੇ ਹੁਣ ਤੱਕ ਕੋਈ ਗੁਰਦਾਸਪੁਰ ਵਿੱਚ ਕੀਤਾ ਕੰਮਕਾਜ? ਜਾਖੜ ਉਹਨਾਂ ਜੇ ਕੰਮ ਕੀਤਾ ਹੁੰਦਾ ਤਾਂ ਅੱਜ ਉਹਨਾਂ ਨੂੰ ਲੋਕਾਂ ਨੇ ਰਿਸਪੌਂਸ ਦੇਣਾ। ਇਸੇ ਕਰਕੇ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ, ਉਹ ਬੜੀ ਬੁਰੀ ਤਰ੍ਹਾਂ ਹਾਰ ਰਿਹਾ। ਇਸੇ ਕਰਕੇ ਉਹਨਾਂ ਦੇ ਲੀਡਰ ਵੀ ਬਾਰ-ਬਾਰ ਆ ਰਹੇ ਨੇ ਤੇ ਕੰਮ ਕੋਈ ਨਹੀਂ ਕੀਤਾ ਉਹਨੇ 2 ਸਾਲ 'ਚ। ਗਮਰਾਹ ਕੀਤਾ ਲੋਕਾਂ ਨੂੰ। ਪੰਜਾਬ ਸਰਕਾਰ ਨੇ ਝੂਠ ਲਾ ਕੇ ਕਾਂਗਰਸ ਇੱਥੇ ਸਰਕਾਰ ਬਣਾਈ ਆ ਤੇ ਜਿਮਨੀ ਚੋਣ 'ਚ ਜਿੱਤ ਗਿਆ ਸੀ ਕਿ ਐਡਮਿਨਿਸਟ੍ਰੇਸ਼ਨ ਨੇ ਬੜਾ ਧੱਕਾ ਕੀਤਾ ਸੀ ਔਰ ਲੋਕਾਂ ਦੇ ਮਨ 'ਚ ਵੀ ਨੇ ਲਾਰੇ ਲਾਏ ਨੇ ਪੰਜਾਬ ਸਰਕਾਰ ਨੇ ਸ਼ਾਇਦ ਉਹ ਕੰਮ ਹੋ ਜਾਣਗੇ ਤੇ ਕੋਈ ਕੰਮ ਨਾ ਪੰਜਾਬ ਸਰਕਾਰ ਨੇ ਕੀਤਾ 2.5 ਸਾਲਾਂ 'ਚ, ਨਾ 2 ਸਾਲ 'ਚ ਜਾਖੜ ਨੇ ਕੀਤਾ। ਇਸ ਕਰਕੇ ਸਨੀ ਦਿਓਲ ਜੀ ਬੜੀ ਵੱਡੀ ਲੀਡ ਨਾਲ ਜਿੱਤਣਗੇ ਤੇ ਮੈਂ NRI ਭਰਾਵਾਂ ਨੂੰ ਕਹਿਣਾ ਕਿ ਤੁਸੀਂ ਆਪਣੇ ਘਰਾਂ 'ਚ ਮੈਸੇਜ ਕਰਕੇ ਫੁੱਲ ਨਿਸ਼ਾਨ ਦਾ ਬਟਨ ਦੱਬਣ ਲਈ 19 ਤਰੀਕ ਨੂੰ ਕਹੋ। ਔਰ ਜਿਹੜੇ ਲੋਕ ਬਾਹਰੋਂ ਗੁੰਮਰਾਹ ਕਰ ਰਹੇ ਨੇ NRI ਭਰਾ ਵੀ ਆਣ ਕੇ ਵੇਖ ਲੈਣ, ਜਿਹੜਾ ਬਾਦਲ ਸਰਕਾਰ ਨੇ ਇੱਥੇ ਕੰਮ ਕਰਾਏ ਨੇ 10 ਸਾਲ, ਉਹ ਪੰਜਾਬ ਦੀ ਜਿਹੜੀ ਸਾਰੀ
ਉਹਦੀ ਦਿਸ਼ਾ ਆ ਉਹ ਬਲਤੀ ਸਾਰੀ ਤਰੱਕੀ ਵੱਲ ਨੂੰ ਗਿਆ। 10 ਸਾਲ 'ਚ ਏਡੇ ਏਡੇ ਵੱਡੇ ਫਲਾਈਓਵਰ, ਸੜਕਾਂ, ਕਾਲਜ, ਸਕੂਲ, ਸਟੇਡੀਅਮ, ਮਤਲਬ ਬਹੁਤ ਜ਼ਿਆਦਾ ਇੱਥੇ ਤਰੱਕੀ ਹੋਈ ਹੈ। ਜਿਹੜੇ ਬੰਦੇ ਨਹੀਂ ਕਰੀ ਆਏ ਉਹ ਆਣ ਕੇ ਪੰਜਾਬ ਵੇਖ ਸਕਦੇ। ਅਕਾਲੀ ਦਲ ਤੇ ਭਾਜਪਾ ਸਰਕਾਰ ਇਸ ਵਾਰ ਗੁਰਦਾਸਪੁਰ ਲਈ ਕੀ ਮੈਨੀਫੈਸਟੋ ਲੈ ਕੇ ਆ ਰਹੇ ਆ? ਇੱਥੇ ਵੇਖੋ, ਜਦੋਂ ਸਾਡੀ ਚੋਣ ਆਏਗੀ ਉਦੋਂ ਮੈਨੀਫੈਸਟੋ ਜਾਰੀ ਕਰਾਂਗੇ। ਔਰ ਜਿਹੜੇ ਆਹ ਮੈਨੀਫੈਸਟੋ ਨੇ ਇਹ ਤੇ ਸੈਂਟਰ ਸਰਕਾਰ ਦੇ ਮੋਦੀ ਸਾਹਿਬ ਦਾ ਚੋਣ ਮੈਨੀਫੈਸਟੋ ਆ। ਛੋਟੇ ਕਿਸਾਨਾਂ ਨੂੰ ਨਾ 6000 ਰੁਪਇਆ ਸਾਲ ਦਾ ਦੇਣ ਦਾ ਪ੍ਰਣ ਕੀਤਾ, ਜੇ 2000 ਆ ਗਿਆ ਖਾਤਿਆਂ 'ਚ। ਉਹਦੇ ਚੋਣਾਂ ਤੋਂ ਬਾਅਦ 12000 ਰੁਪਇਆ ਕਿਸਾਨਾਂ ਦੇ ਖਾਤੇ 'ਚ ਆਏਗਾ। ਛੋਟਿਆਂ 'ਚ ਕਿਸਾਨੀ ਬੜੀ ਥੱਲੇ ਜਾ ਰਹੀ ਆ, ਆਰਥਿਕ ਤੌਰ ਤੇ ਤਕੜੇ ਕਰਨਾ ਉਹ ਸਮਝਦੇ ਨੇ। ਮੋਦੀ ਸਾਹਿਬ ਤਜਰਬੇਕਾਰ ਬੰਦੇ ਨੇ, ਉਹ 4-5 ਵਾਰੀ ਉੱਥੇ ਗੁਜਰਾਤ 'ਚ ਮੁੱਖ ਮੰਤਰੀ ਬਣੇ ਨੇ। ਔਰ ਸਮਝਦੇ ਨੇ ਜੇ ਕਿਸਾਨ ਤਕੜਾ ਤੇ ਮਜ਼ਦੂਰ ਤਕੜਾ ਤੇ ਵਪਾਰੀ ਤਕੜਾ, ਦੁਕਾਨਦਾਰ ਤਕੜਾ। ਉਹ ਜਿਹੜੀਆਂ ਉਹਨਾਂ ਪਾਲਿਸੀਆਂ ਬਣਾਈਆਂ ਨੇ, ਇੱਦਾਂ ਛੋਟੇ ਮਜ਼ਦੂਰਾਂ ਨੂੰ, ਛੋਟੇ ਦੁਕਾਨਦਾਰਾਂ ਲਈ, ਵਪਾਰੀਆਂ ਲਈ ਜਿਹੜੀਆਂ ਪਾਲਿਸੀਆਂ ਬਣਾਈਆਂ ਨੇ ਉਹ ਲਾਗੂ ਕਰਾਂਗੇ ਜੋ ਸੈਂਟਰ 'ਚ ਸਰਕਾਰ ਆਏਗੀ। ਇੰਡੋਜ਼ ਟੀਵੀ ਰਾਹੀਂ ਬਾਹਰ ਬੈਠੇ ਵੀਰਾਂ ਨੂੰ, NRI ਵੀਰਾਂ ਨੂੰ, ਜਿੰਨੇ ਵੀ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਬੈਠੇ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਸਪੈਸ਼ਲ? ਮੈਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਇੱਥੇ ਆਪਣੇ ਪਰਿਵਾਰਾਂ ਨੂੰ ਮੈਸੇਜ ਦਿਓ ਕਿ ਜਿਸ ਤਰੀਕੇ ਦੇ ਨਾਲ 5 ਸਾਲ ਮੋਦੀ ਸਾਹਿਬ ਨੇ ਹਿੰਦੁਸਤਾਨ ਨੂੰ ਤਰੱਕੀ ਵੱਲ ਖੜਿਆ ਤੇ ਉਹਨੂੰ ਮੁੱਖ ਰੱਖ ਕੇ ਲੋਕਾਂ ਨੇ ਵੀ ਮਨ ਬਣਾਇਆ ਦੇਸ਼ ਦਿਆਂ ਨੇ ਕਿ ਇਹਨਾਂ ਦੇ ਕੋਲ ਹੀ ਵਾਗਡੋਰ ਹਿੰਦੁਸਤਾਨ ਦੀ ਰਹਿਣੀ ਚਾਹੀਦੀ ਆ। ਤੇ ਉਹ ਵੀ ਦੇਸ਼ ਦੇ ਹਿੱਤੂ ਨੇ ਜਿਹੜੇ ਬਾਹਰ ਬੈਠੇ ਨੇ, ਉਹ ਵੀ ਆਪਣੇ ਪਰਿਵਾਰ ਨੂੰ ਕਹਿਣ ਕਿ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੀਏ। ਜਿੱਥੇ ਜਿੱਥੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਤੇ ਭਾਜਪਾ ਦੇ ਚੋਣ ਲੜ ਰਹੇ ਨੇ, ਕਿਉਂਕਿ ਤਰੱਕੀ ਵੱਲ ਦੇਸ਼ ਜਾਣਾ ਚਾਹੀਦਾ। 10 ਸਾਲ ਪਿੱਛੇ 50 ਸਾਲ 40 ਸਾਲ ਕਾਂਗਰਸ ਦਾ ਵੀ ਰਾਜ ਵੇਖ ਲਿਆ ਤੇ 5 ਸਾਲ ਜਿਹੜਾ ਇਹ ਮੌਕਾ ਮਿਲਿਆ, ਜੋ ਕਰ ਸਕਦੇ ਸੀ ਹਿੰਦੁਸਤਾਨ ਲਈ ਇਹਨਾਂ ਕੀਤਾ ਔਰ ਜੋ ਅੱਗੇ ਕਰਨਗੇ ਲੋਕਾਂ ਨੂੰ ਆਸ ਹੈ। ਤੇ ਬਾਹਰਲੇ ਵੀਰ ਵੀ ਆਪਣੇ ਘਰਾਂ ਦੇ ਫੋਨ ਕਰਕੇ ਇਹਨਾਂ ਨੂੰ ਵੋਟਾਂ ਪਾਓ। ਇੰਡੋਜ਼ ਟੀਵੀ ਵਾਸਤੇ ਵੱਲੋਂ ਤੁਹਾਡੇ ਲਈ ਇਸ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ, ਕਿਉਂਕਿ ਚੋਣ ਪ੍ਰਚਾਰ ਬਹੁਤ ਜ਼ੋਰਾਂ ਤੇ ਚੱਲ ਰਿਹਾ ਹੈ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਾਡਾ ਵੀ ਧੰਨਵਾਦ ਹੈ ਜੀ, ਤੁਸੀਂ ਸਮਾਂ ਕੱਢ ਕੇ ਆਏ ਜੀ। ਮੇਰੇ ਵੱਲੋਂ ਵੀ ਤੁਹਾਨੂੰ ਜੀ ਆਇਆਂ ਨੂੰ। ਥੈਂਕ ਯੂ ਜੀ। ਇਹ ਸਨ ਸਰਦਾਰ ਗੁਰਬਚਨ ਸਿੰਘ ਬੱਬੇ ਵਾਲੀ, ਗੁਰਦਾਸਪੁਰ ਜ਼ਿਲ੍ਹਾ ਦੇ MLA, ਤੇ ਇਹ ਬਹੁਤ ਹੀ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ ਅੱਜ ਇਹਨਾਂ ਨੇ ਸਾਡੇ ਲਈ ਬਹੁਤ ਥੋੜਾ ਕੀਮਤੀ ਟਾਈਮ ਅਸੀਂ ਰਿਕੁਐਸਟ ਕਰਕੇ ਲਿਆ। ਇਹਨਾਂ ਨੇ ਟਾਈਮ ਕੱਢਿਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕੈਮਰਾਮੈਨ ਜਗਦੀਪ ਜੱਗੀ ਦੇ ਨਾਲ ਗੋਬਿੰਦ ਰਾਏ, ਇੰਡੋਜ਼ ਟੀਵੀ। ਸਤਿ ਸ਼੍ਰੀ ਅਕਾਲ। ਗੱਲ ਕੀਤੀ ਤੇ ਦੱਸਿਆ ਕਿ ਸਨੀ ਦਿਓਲ ਨੇ ਕੰਮ ਕਰਕੇ ਦਿਖਾਇਆ ਤੇ ਸਨੀ ਦਿਓਲ ਕੰਮ ਕਰਕੇ ਦਿਖਾਣਗੇ, ਤੁਸੀਂ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾਓ। ਉਹ ਅਭਿਨੇਤਾ ਨਹੀਂ, ਇੱਕ ਨੇਤਾ ਨਹੀਂ, ਉਹ ਇੱਕ ਸੇਵਕ ਦੇ ਤੌਰ ਤੇ ਜਿਹੜੇ ਆ ਗੁਰਦਾਸਪੁਰ ਦੇ ਵਿੱਚ ਪਹੁੰਚੇ ਆ। ਉਹ ਸੱਚੀ ਰਾਜਨੀਤੀ ਵਿੱਚ ਵੀ ਲੋਕਾਂ ਦੇ ਨਾਲ ਖੜਨਗੇ ਪੂਰੀ ਤਰ੍ਹਾਂ? ਜੀ ਬਿਲਕੁਲ ਖੜਨਗੇ, ਕਿਉਂਕਿ ਉਹ ਬੰਦਾ ਹੀ ਖੜਨ ਵਾਲਾ। ਤੁਸੀਂ ਇਹ ਦੇਖ ਲਓ, ਆ ਪਿਆਰ ਦੇਖੋ, ਇੱਥੇ ਸਾਡੇ ਸਾਰੇ ਬੰਦੇ ਹੀ ਖੜ ਜਾਂਦੇ ਆ ਜਿੱਥੇ ਖੜ ਜਾਂਦੇ ਆ। ਉਹ ਇਸ ਲਈ ਖੜਨਗੇ ਕਿਉਂਕਿ ਉਹ ਇੱਕ ਉਹਨਾਂ 'ਚ ਇੱਕ ਨੇਕ ਇਨਸਾਨ ਆ। ਉਹਨਾਂ 'ਚ ਜਿਹੜੀ ਉਹਨਾਂ ਦੀ ਸੱਚਾਈ ਆ, ਇਮਾਨਦਾਰੀ ਆ, ਹਿੰਮਤ ਆ, ਇਹ ਗੱਲਾਂ ਬਹੁਤ, ਇਹ ਵੈਲਿਊਜ਼ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ। ਇਹੀ ਚੀਜ਼ਾਂ ਆਪਾਂ ਨੂੰ ਜ਼ਿੰਦਗੀ 'ਚ ਅੱਗੇ ਲੈ ਕੇ ਜਾਂਦੀਆਂ। ਤਾਂ ਇਸ ਕਰਕੇ ਉਹਨਾਂ ਦੀ ਸੱਚਾਈ ਉਹਨਾਂ ਨੂੰ ਖੜਾਊਗੀ, ਉਹਨਾਂ ਦੀ ਹਿੰਮਤ ਉਹਨਾਂ ਨੂੰ ਖੜਾਊਗੀ, ਉਹਨਾਂ ਦਾ ਹੌਸਲਾ ਉਹਨਾਂ ਨੂੰ ਖੜਾਊਗੀ। ਸਰ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਰਾਜਨੀਤੀ ਵਿੱਚ ਆਉਣ ਲਈ ਉਹਨਾਂ ਨੂੰ ਕਿਸੇ ਨੇ ਉਤਸ਼ਾਹਿਤ ਕੀਤਾ ਜਾਂ ਉਹਨਾਂ ਦਾ ਆਪਣਾ ਹੀ ਮਨ ਇੱਕਦਮ ਬਣ ਗਿਆ, ਜਾਂ ਨਹੀਂ? ਇੱਕਦਮ ਦੇਖੋ, ਪਲਾਨ ਸੀ ਪਹਿਲਾਂ ਉਹਨਾਂ ਦਾ ਕੋਈ ਮੇਰੇ ਖਿਆਲ 'ਚ ਵਿਚਾਰ ਨਹੀਂ ਸੀ, ਪਰ ਫਿਰ ਇੱਕ ਨਾ ਸੈਂਸ ਆਫ ਰਿਸਪੌਂਸਿਬਿਲਟੀ ਹੁੰਦੀ ਹੈ। ਜਦੋਂ ਤੁਹਾਨੂੰ ਕਿਤੋਂ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੋਵੇ, ਖਿੱਤੇ 'ਚੋਂ ਪਿਆਰ ਮਿਲ ਰਿਹਾ ਹੋਵੇ, ਫਿਰ ਇੱਕ ਤੁਹਾਡੇ ਅੰਦਰ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਮੈਂ ਵੀ ਉਹਨਾਂ ਲੋਕਾਂ ਲਈ ਕੁਝ ਕਰਾਂ। ਤਾਂ ਇਸ ਲਈ ਉਹਨਾਂ ਨੇ ਮੇਰੇ ਖਿਆਲ 'ਚ ਬੜੀ ਸੋਚ ਸਮਝ ਕੇ ਇਹ ਡਿਸੀਜਨ ਲਿਆ। ਤੇ ਜੇ ਹੁਣ ਸੋਚ ਸਮਝ ਕੇ ਆ ਗਏ ਆ ਤਾਂ ਉਸੇ ਸੋਚ ਨੂੰ ਅੱਗੇ ਵਧਾਉਣਗੇ, ਅੱਗੇ ਬਹੁਤ ਕੁਝ ਕਰਨਗੇ ਜੀ। ਠੀਕ ਹੈ ਸਰ, ਤੁਸੀਂ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਹੀਮੈਨ ਹੋ, ਕਿਉਂਕਿ ਜ਼ੋਰਾ ਫਿਲਮ ਵੀ ਦੇਖੀ ਤੇ ਇਸ ਤੋਂ ਬਾਅਦ ਫਿਲਮ ਵੀ ਹੈ ਜ਼ੋਰਾ 2 ਵੀ ਆ ਰਹੀ, ਉਹਦੇ ਬਾਰੇ ਕੁਝ ਦੱਸਣਾ ਚਾਹੋਗੇ ਤੁਸੀਂ? ਹੁਣ ਤਾਂ ਜੀ ਇੱਥੇ ਜ਼ੋਰਾ 2 ਹੀ ਬਣ ਰਹੀ ਹੈ ਸਾਡੀ। ਅਸੀਂ ਸੁਣਿਆ ਕਿ ਆਪਣੇ ਗਦਰ 2 ਵੀ ਆ ਰਹੀ ਹੈ। ਨਹੀਂ ਜੀ, ਉਹ ਅਨਿਲ ਸ਼ਰਮਾ ਜੀ ਜਾਂ ਸਨੀ ਬਾਈ ਤੁਹਾਨੂੰ ਦੱਸਣਗੇ, ਉਹਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ। ਠੀਕ ਹੈ ਜੀ। ਸਨੀ ਦਿਓਲ ਜੀ ਬਹੁਤ ਇਮੋਸ਼ਨਲ ਪਰਸਨ ਨੇ, ਕਿੱਦਾਂ ਜਦੋਂ ਲੋਕਾਂ ਵਿੱਚ ਵਿਚਰਦੇ ਆ ਤੇ ਉਹ ਸੈਂਸਿਟਿਵ ਬਹੁਤ ਹੈ ਕਿ ਮਤਲਬ ਭਾਵੁਕ ਹੋ ਜਾਂਦੇ ਆ ਲੋਕਾਂ ਦੇ ਦੁੱਖ ਸੁਣ ਕੇ, ਜਾਂ ਥੋੜਾ ਜਿਹਾ ਕੰਟਰੋਲ ਕਰ ਲੈਂਦੇ ਆ? ਦੇਖੋ, ਸੰਵੇਦਨਸ਼ੀਲਤਾ ਜਿਹੜੀ ਉਹਨਾਂ 'ਚੋਂ ਬਹੁਤ ਜ਼ਿਆਦਾ, ਉਹ ਇਸ ਕਰਕੇ ਜ਼ਿਆਦਾ ਕਿਉਂਕਿ
ਜਿਹੜਾ ਇੱਕ ਆਰਟਿਸਟ ਹੁੰਦਾ ਪਹਿਲਾਂ ਤਾਂ ਜੀ ਉਹਦੇ ਅੰਦਰ ਉਹ ਸੰਵੇਦਨਸ਼ੀਲਤਾ ਹੁੰਦੀ ਹੈ ਜੀ, ਹੈ ਨਾ, ਉਹ ਬੜਾ ਭਾਵੁਕ ਹੁੰਦਾ, ਓਨੈਸਟੀ ਹੁੰਦੀ ਹੈ। ਜਦੋਂ ਲੋਕ ਕੋਈ ਮਾਵਾਂ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਆ ਕੇ ਮਿਲਦੇ ਆ, ਉਹਨਾਂ ਦੇ ਉਹੀ ਭਾਵੁਕਤਾ ਅੰਦਰੋਂ ਹਾਵੀ ਹੋ ਜਾਂਦੀ ਹੈ, ਕਈ ਵਾਰੀ ਇਮੋਸ਼ਨਸ ਹਾਵੀ ਹੋ ਜਾਂਦੇ ਆ ਜਦੋਂ ਉਹ ਸਾਡੇ ਆਰਮੀ ਮੈਨ ਆ ਜਿਹੜੇ ਉਹਨਾਂ ਨੂੰ ਮਿਲਦੇ ਆ, ਸ਼ਹੀਦ ਪਰਿਵਾਰ ਜਿਹੜੇ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਆ ਉਹਨਾਂ ਨੂੰ ਮਿਲੇ, ਭਾਵੁਕ ਹੋ ਗਏ ਉੱਥੇ। ਇਹੀ ਉਹਨਾਂ ਦੀ ਸੱਚਾਈ ਤੇ ਉਹਨਾਂ ਦੇ ਅੰਦਰ ਜਿਹੜੀ ਨੇਕੀ ਆ ਉਹੀ ਬਾਹਰ ਆ ਜਾਂਦੀ ਹੈ ਜੀ ਭਾਵੁਕਤਾ 'ਚ, ਇਹੀ ਸੰਵੇਦਨਸ਼ੀਲਤਾ ਸੰਵੇਦਨਸ਼ੀਲਤਾ। ਹਾਂਜੀ, ਹਿੰਦੀ ਬਾਲੀਵੁੱਡ ਇੰਡਸਟਰੀ ਵਿੱਚ ਉਹ ਬਹੁਤ ਘੱਟ ਫੰਕਸ਼ਨਾਂ ਤੇ ਜਾਂਦੇ ਸੀ। ਅਸੀਂ ਦੇਖਿਆ ਬਹੁਤ ਵੱਡੇ ਵੱਡੇ ਫੰਕਸ਼ਨ ਕਈ ਹੁੰਦੇ ਸੀ ਤੇ ਉਹਨਾਂ ਨੂੰ ਬੁਲਾਇਆ ਵੀ ਜਾਂਦਾ ਸੀ, ਲੇਕਿਨ ਉਹ ਬਹੁਤ ਘੱਟ ਇਨਵੋਲਵ ਹੁੰਦੇ ਸੀ ਤੇ ਹੁਣ ਉਹ ਲੋਕਾਂ ਵਿੱਚ ਆਮ ਵਿਚਰਦੇ ਆ। ਤੇ ਕੀ ਪਰਿਵਰਤਨ ਕਿੱਦਾਂ ਅਚਾਨਕ ਕਿੱਦਾਂ ਹੋ ਗਿਆ ਇਹ? ਦੇਖੋ, ਲੋਕਾਂ 'ਚ ਵਿਚਰਨ ਤੋਂ ਉਹਨਾਂ ਨੂੰ ਕੋਈ ਆਪੱਤੀ ਨਹੀਂ ਹੈ, ਜਿਵੇਂ ਕਹਿੰਦੇ ਆ, ਉਸ ਗੱਲ ਦੀ ਕੋਈ ਐਸੀ ਕੋਈ ਖਾਸ ਗੱਲ ਨਹੀਂ ਹੈ। ਉਹ ਜਿਹੜੇ ਫੰਕਸ਼ਨ ਹੁੰਦੇ ਆ ਉਹ ਉਸ ਫੰਕਸ਼ਨਸ ਨਾਲ ਰਿਲੇਟ ਹੀ ਨਹੀਂ ਕਰ ਪਾਉਂਦੇ, ਕਿਉਂਕਿ ਉਹ ਹਮੇਸ਼ਾ ਕਹਿੰਦੇ ਆ ਵੀ ਮੇਰਾ ਕੰਮ ਬੋਲੇ। ਮੈਂ ਕਿਤੇ ਫੰਕਸ਼ਨ ਤੇ ਜਾ ਕੇ ਜਾਂ ਕਿਸੇ ਵਿਆਹ 'ਚ ਬੈਠਾ ਜਾਂ ਕਿਸੇ ਹੋਰ ਇਹੋ ਜਿਹੀ ਇੰਡਸਟਰੀਅਲ ਮੀਟਿੰਗ ਆ ਜਾਂ ਪੋਲੀਟੀਕਲ ਮੀਟਿੰਗ ਆ, ਮੈਂ ਉੱਥੇ ਜਾ ਕੇ ਬੈਠਣਾ ਤੇ ਆਪਦੀ ਇੱਕ ਹਾਜ਼ਰੀ ਭਰ ਕੇ ਆ ਰਿਹਾ, ਉਹਦਾ ਕੋਈ ਫਾਇਦਾ ਨਹੀਂ। ਫਾਇਦਾ ਇਹ ਆ ਵੀ ਚੰਗਾ ਕੰਮ ਕਰੋ ਤੇ ਕੰਮ ਹੀ ਬੋਲੇ। ਲੋਕਾਂ 'ਚ ਇਸ ਕਰਕੇ ਵਿਚਰ ਰਹੇ ਆ ਕਿਉਂਕਿ ਹੁਣ ਰਾਜਨੀਤੀ ਕੰਮ ਹੀ ਲੋਕਾਂ ਦਾ, ਇੱਥੇ ਲੋਕਾਂ ਦੇ ਕੰਮ ਹੀ ਕਰਾਉਣੇ ਆ, ਆਪਦੇ ਲੋਕਾਂ ਦੇ ਜਿਹੜੇ ਭਲੇ ਕਰਨੇ ਆ ਉਹਨਾਂ 'ਚ ਵਿਚਰ ਕੇ ਹੀ ਉਹਨਾਂ ਚੀਜ਼ਾਂ ਨੂੰ ਸਮਝ ਕੇ ਕਰਨਾ ਪੈਂਦਾ ਜੀ। ਇਸ ਕਰਕੇ ਉਹ ਹੁਣ ਇਸ ਗੱਲ 'ਚ ਉਹਨਾਂ ਨੂੰ ਕੋਈ ਆਪੱਤੀ ਨਹੀਂ ਹੈ। ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਸਾਹਿਬ, ਉਹਨਾਂ ਦੇ ਪਿਤਾ ਜੀ ਅੱਜ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ, ਤੇ ਸਨੀ ਦਿਓਲ ਸਾਹਿਬ ਨੂੰ ਕੀ ਲੱਗਦਾ ਹੁਣ ਜਿੱਤ 200% ਹੋ ਗਈ ਜਾਂ ਕਿੱਦਾਂ, ਕੀ ਲੱਗਦਾ ਵੀ ਉਹਨਾਂ ਦੇ ਧਰਮਿੰਦਰ ਜੀ ਦੇ ਆਉਣ ਦੇ ਨਾਲ ਲੋਕਾਂ ਵਿੱਚ ਕਿੰਨਾ ਕੁ ਹੋਰ ਜ਼ਿਆਦਾ ਰੁਝਾਨ ਹੋਇਆ? ਦੇਖੋ, ਧਰਮ ਜੀ ਦਾ ਰੁਤਬਾ, ਧਰਮ ਜੀ ਦੀ ਸ਼ਖਸੀਅਤ, ਧਰਮ ਜੀ ਦਾ ਜੋ ਆਪਦੇ ਆਪ 'ਚ ਇੱਕ ਜਿੱਥੇ ਵੀ ਧਰਮ ਜੀ ਆ ਜਾਂਦੇ ਆ ਉਹ ਪੂਰਾ ਮਾਹੌਲ ਹੀ ਬਦਲ ਦਿੰਦਾ, ਕਿਉਂਕਿ ਉਹ ਮਿੱਟੀ ਦਾ ਜੁੜਿਆ ਹੋਇਆ ਬੰਦਾ, ਜਮਾਂ ਹੀ ਮਿੱਟੀ ਨਾਲ ਜੁੜਿਆ ਹੋਇਆ ਬੰਦਾ। ਤੇ ਜਦੋਂ ਤੁਸੀਂ ਵੀ ਬੈਠੋਗੇ, ਕੋਈ ਵੀ ਬੈਠੂਗਾ, ਉਹ ਆਪਦਾ ਹੀ ਬਣਾ ਲੈਂਦੇ ਆ। ਉਹ ਜਿਵੇਂ ਬਾਲੀ ਅੱਧੀ ਸ਼ਕਤੀ ਖਿੱਚ ਲੈਂਦਾ ਸੀ, ਉਹ ਧਰਮ ਜੀ ਵੀ ਅੱਧੀ ਸ਼ਕਤੀ ਖਿੱਚ ਲੈਂਦੇ ਆ, ਹੈ ਨਾ। ਤਾਂ ਇਸ ਗੱਲ ਦਾ ਬਹੁਤ ਪ੍ਰਭਾਵ ਆ ਵੀ ਉਹ ਆਏ ਆ ਤੇ ਉਹ ਸਾਡੇ ਨਾਲ ਆ। ਤੇ ਬਾਕੀ ਪਰਿਵਾਰ ਆ, ਪਰਿਵਾਰ ਦੀ ਤਰ੍ਹਾਂ ਹੀ ਹਮੇਸ਼ਾ ਰਹੇ ਆ, ਹੁਣ ਵੀ ਪਰਿਵਾਰ ਦੀ ਤਰ੍ਹਾਂ ਹੀ ਇਕੱਠੇ ਆ ਜੀ। ਸਾਡੇ ਸਾਰਾ ਹੀ ਪਰਿਵਾਰ ਆ ਜਿਨ੍ਹਾਂ ਨਾਲ ਅਸੀਂ ਵਿਚਰਦੇ ਆ, ਜਿਨ੍ਹਾਂ 'ਚ ਅਸੀਂ ਰਹਿੰਦੇ ਆ। ਸੋ ਇਟਸ ਲਾਈਕ ਵੀ ਆਲ ਆਰ ਟੁਗੇਦਰ। ਹੋਰ ਕਿੰਨੇ ਦਿਨ ਰਹਿਣ ਦਾ ਇੱਥੇ ਵਿਚਾਰ ਹੈ ਤੁਹਾਡਾ? ਇੱਥੇ ਜੀ ਅਸੀਂ ਹੁਣ ਗੁਰਦਾਸਪੁਰ ਹੀ ਰਵਾਂਗੇ ਜੀ। ਇੱਥੇ ਅਸੀਂ ਜਗ੍ਹਾ ਦੇਖ ਲਈ ਹੈ ਜਿੱਥੇ ਕੋਠੀ ਬਣਾਉਣੀ ਹੈ, ਤੇ ਹੁਣ ਆਪਦੇ ਹਲਕੇ 'ਚ ਹੀ ਵਿਚਰਾਂਗੇ। ਅੱਛਾ, ਇਹ ਚੈਨਲ ਇੰਡੋਸ ਟੀਵੀ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਸਾਰੇ ਪਾਸੇ ਚੱਲਦਾ ਆ, ਉੱਥੇ ਜਿਹੜੇ ਲੋਕ NRI ਲੋਕ ਹੈਗੇ ਆ, ਉਹਨਾਂ ਦੀਆਂ ਫੈਮਲੀਜ਼ ਇੱਥੇ ਗੁਰਦਾਸਪੁਰ 'ਚ ਜ਼ਿਲ੍ਹੇ 'ਚ ਰਹਿੰਦੀਆਂ ਆ। ਉਹਨਾਂ NRI ਵੀਰਾਂ ਨੂੰ ਕੁਝ ਕਹਿਣਾ ਚਾਹੋਗੇ ਕਿ ਆਪਣੀਆਂ ਫੈਮਲੀਆਂ ਨੂੰ ਉਹ ਕਨਵੇ ਕਰਨ ਜਾਂ ਕੋਈ ਮੈਸੇਜ ਦੇਣਾ ਚਾਹਣ ਸਨੀ ਦਿਓਲ ਜੀ ਨੂੰ ਵੋਟਿੰਗ ਕਰਨ ਵਾਸਤੇ? ਮੈਂ ਇਹੀ ਕਹਿਣਾ ਚਾਹੂੰਗਾ ਜੀ, ਪਹਿਲਾਂ ਤਾਂ ਸਾਨੂੰ ਮਾਣ ਆ ਉਹਨਾਂ ਸਾਰੇ ਪਰਿਵਾਰਾਂ ਤੇ NRIs ਤੇ ਜਿਹੜੇ ਬਾਹਰ ਵਿਦੇਸ਼ਾਂ 'ਚ ਬਹਿ ਕੇ ਵੀ ਪੰਜਾਬ ਦਾ ਨਾਂ, ਸਾਡਾ ਨਾਂ ਉੱਚਾ ਕਰਦੇ ਆ, ਕਿਉਂਕਿ ਇਹ ਸਾਡੀ ਕੌਮ 'ਚ ਹੀ ਆ ਵੀ ਅਸੀਂ ਕਿਤੇ ਵੀ ਜਾ ਕੇ ਆਪਦੇ ਪੈਰ ਵੀ ਲਾ ਲੈਂਦੇ ਆ, ਉੱਥੇ ਚੰਗੀ ਜ਼ਿੰਦਗੀ ਵੀ ਜਿਉਂਦੇ ਆ ਤੇ ਇੱਜ਼ਤ ਨਾਲ ਰਹਿੰਦੇ ਆ। ਉੱਥੇ ਵੀ ਸਾਨੂੰ ਉਨੀ ਹੀ ਇੱਜ਼ਤ ਮਿਲਦੀ ਹੈ ਜਿੰਨੀ ਆਪਦੇ ਦੇਸ਼ 'ਚ ਮਿਲਦੀ ਹੈ। ਤਾਂ ਸਾਨੂੰ ਮਾਣ ਆ ਹਮੇਸ਼ਾ, ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਵੀ ਵਸਦੇ ਰਹੋ। ਜਿਹੜੇ ਕੁਝ ਲੋਕ ਸੀ ਚੰਗੇ ਨਹੀਂ ਸੀ, ਜਿਹੜੇ ਚੰਗੇ ਸੀ ਉਹਨਾਂ ਨੂੰ ਕਿਹਾ ਸੀ ਉੱਜੜ ਜਾਓ। ਉਹ ਮੈਨੂੰ ਲੱਗਦਾ ਉੱਜੜੇ ਹੋਏ ਲੋਕ ਆ ਜਿਹੜੇ ਬਾਬੇ ਨਾਨਕ ਦੇ ਘੱਲੇ ਹੋਏ ਆ ਉੱਧਰ। ਸੋ ਰੱਬ ਉਹਨਾਂ ਨੂੰ ਤੰਦਰੁਸਤੀ ਬਖਸ਼ੇ, ਉਹ ਜਿਉਂਦੇ ਵਸਦੇ ਰਹਿਣ ਜੀ। ਤੇ ਬਸ ਬਾਕੀ ਇਹੀ ਕਹਿਣਾ ਚਾਹੂੰਗਾ ਜੀ, ਤੁਸੀਂ ਸੱਚੇ ਬੰਦੇ ਦੇ ਨਾਲ ਖੜੋ। ਜਿਹੜਾ ਬੰਦਾ ਸੱਚਾ, ਜਿਹੜਾ ਬੰਦਾ ਤੁਹਾਨੂੰ ਕਹਿੰਦਾ ਵੀ ਚਲੋ ਹਜੇ ਨਾ ਜੱਜ ਕਰੋ, ਆ ਜਾਣ ਦਿਓ, ਉਦੋਂ ਬਾਅਦ ਕਰ ਲੈਣ ਦਿਓ, ਫਿਰ ਜੱਜ ਕਰਿਓ ਉਹਨਾਂ ਨੂੰ। ਸੋ ਸੱਚੇ ਬੰਦੇ ਨਾਲ ਖੜੋ। ਸਨੀ ਬਾਈ ਨੂੰ ਜਿਦਾਈ ਗਈ ਜੀ ਅਸੀਂ, ਜਿੱਦਾਂ ਦਾ ਉਹਨਾਂ ਦਾ ਕਿਰਦਾਰ ਫਿਲਮ ਇੰਡਸਟਰੀ ਦੇ ਵਿੱਚ, ਫਿਲਮਾਂ ਦੇ ਵਿੱਚ ਹੈ, ਉਹੀ ਕਿਰਦਾਰ ਰਾਜਨੀਤੀ ਵਿੱਚ ਹੋਵੇਗਾ। ਦੇਖੋ, ਕਿਰਦਾਰ ਜਿਹੜਾ ਇੱਕ ਤੁਹਾਡੀ ਸ਼ਖਸੀਅਤ ਹੁੰਦੀ ਹੈ ਨਾ, ਉਹ ਬਦਲਦੀ ਨਹੀਂ ਹੁੰਦੀ, ਉਹ ਉਹੀ ਰਹਿੰਦੀ ਹੁੰਦੀ ਹੈ। ਹੁਣ ਤੁਸੀਂ ਤੁਹਾਡੀ ਜਿੰਨੀ ਵੀ ਏਜ ਆ, ਆਈ ਡੋਂਟ ਨੋ ਬਟ ਤੁਹਾਡਾ ਇੱਕ ਕਿਰਦਾਰ ਆਲਰੇਡੀ ਬਣ ਚੁੱਕਿਆ ਜੀ। ਤੁਸੀਂ ਉਸੇ ਰਸਤੇ ਤੇ ਤੁਰਨਾ। ਉਹ ਰਸਤਾ ਆਪਾਂ ਉਹਨਾਂ ਦਾ ਦੇਖਦੇ ਆ ਰਹੇ ਹਾਂ। ਬੇਦਾਗ ਆ ਬੰਦਾ, ਹਜੇ ਤੱਕ ਕੋਈ ਐਸੀ ਗੱਲ ਉਹਨਾਂ ਨੇ ਨਹੀਂ ਕੀਤੀ ਜਿਹੜੀ ਕਿਸੇ ਦੀ ਦਿਲ ਵੀ ਦੁਖਾਵੇ। ਤਾਂ ਉਹ ਹਮੇਸ਼ਾ ਕਿਰਦਾਰ ਤਾਂ ਉਵੇਂ ਹੀ ਰਹਿਣਾ। ਕਿਰਦਾਰ ਕਿਵੇਂ ਬਦਲਿਆ ਜਾ ਸਕਦਾ? ਤਾਂ ਉਦੋਂ ਜ਼ਿਆਦਾ ਹੀ ਕਰਨਗੇ ਮੈਨੂੰ ਲੱਗਦਾ, ਕਿਉਂਕਿ ਜਦੋਂ ਤੁਹਾਡੇ ਕੋਲੇ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ, ਫਿਰ ਉਹਨੂੰ ਨਿਭਾਉਣਾ ਵੀ ਤੁਹਾਨੂੰ ਉਦੋਂ ਚੰਗੀ ਤਰ੍ਹਾਂ ਜਾਣਾ ਜ਼ਰੂਰੀ ਹੁੰਦਾ। ਦੂਜੀ ਧਿਰ ਵਿੱਚ ਦੇ ਜ਼ਿਆਦਾ ਲੋਕ ਉਤੇਜਿਤ ਹੋ ਜਾਂਦੇ ਆ, ਕਿਉਂਕਿ ਇਹ ਸਮੂਥਲੀ ਲੋਕਾਂ ਵਿੱਚ
ਵਿਚਰਦੇ ਆ ਹਾਂਜੀ ਕਿਸੇ ਲਈ ਕੋਈ ਮਾੜਾ ਨਹੀਂ ਕਹਿੰਦੇ, ਕਿਸੇ ਦੂਜੀ ਧਿਰ ਲਈ ਮਾੜਾ ਨਹੀਂ ਕਹਿੰਦੇ ਸਨੀ ਦਿਓਲ ਸਾਹਿਬ। ਹਾਂਜੀ ਦੂਜੀ ਧਿਰ ਵਾਲੇ ਜਿਹੜੇ ਆ ਜਾਂ ਦੂਸਰੀ ਆਪੋਜੀਸ਼ਨ ਵਾਲੇ ਆ ਉਹ ਜਰਾ ਜ਼ਿਆਦਾ ਉਤੇਜਿਤ ਹੋ ਜਾਂਦੇ ਆ, ਕੋਈ ਕਈ ਤਰ੍ਹਾਂ ਦੇ ਬਲੇਮ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੇ ਕਿ ਕੁਝ ਕਹਿਣਾ ਚਾਹੋਗੇ ਕਿ ਸਨੀ ਦਿਓਲ ਜੀ ਕਿਉਂ ਇੰਨੀ ਜ਼ਿਆਦਾ ਸਮੂਥਲੀ ਉਹਨਾਂ ਨਾਲ ਵਰਤਾਵ ਕਰ ਰਹੇ, ਇੰਨਾ ਨਿਮਰਤਾ ਨਾਲ ਕਿਉਂ ਰਹਿੰਦੇ ਸਾਰਿਆਂ ਦੇ ਨਾਲ? ਦੇਖੋ ਇਹਨਾਂ ਗੱਲਾਂ 'ਚ ਕੋਈ ਮਤਲਬ ਨਹੀਂ ਹੁੰਦਾ ਕਿਸੇ ਨੂੰ ਨਿੰਦੀ ਜਾਈਏ ਜਾਂ ਨੈਗੇਟਿਵਿਟੀ ਨੂੰ ਆਪਾਂ ਵੇਚਣਾ ਸ਼ੁਰੂ ਕਰ ਦਈਏ। ਨੈਗੇਟਿਵਿਟੀ ਨੂੰ ਇਹ ਪਰਿਵਾਰ ਕਦੇ ਵੀ ਨਹੀਂ ਵੇਚਿਆ। ਇਸ ਪਰਿਵਾਰ ਨੇ ਲੋਕਾਂ ਨੇ ਜੋ ਕਹਿਣਾ ਹੁੰਦਾ ਉਹ ਕਹੀ ਜਾਣ, ਪਰ ਤੁਸੀਂ ਆਪਦਾ ਕੰਮ ਕਰਦੇ ਜਾਓ, ਕਿਉਂਕਿ ਵਕਤ ਐਡੀ ਵੱਡੀ ਇੱਕ ਹਥਿਆਰ ਆ, ਉਹੀ ਤੁਹਾਨੂੰ ਸਾਰੇ ਜਵਾਬ ਦੇ ਦਿੰਦਾ। ਔਰ ਜੇ ਤੁਸੀਂ ਕਿਸੇ ਨੂੰ ਅੱਜ ਦੀ ਡੇਟ 'ਚ ਕੋਈ ਵੀ ਕਿਸੇ ਤੋਂ ਘੱਟ ਨਹੀਂ ਜੀ, ਜੇ ਕਿਸੇ ਨੂੰ ਤੁਸੀਂ ਹਰਾ ਸਕਦੇ ਹੋ ਉਹ ਸਿਰਫ ਇੱਕ ਪਿਆਰ ਨਾਲ ਹਰਾ ਸਕਦੇ ਹੋ। ਹੋਰ ਕੋਈ ਇਹੋ ਜਿਹਾ ਐਟਮ ਬੰਬ ਨਹੀਂ ਆ ਜਿਹਦੇ ਨਾਲ ਤੁਸੀਂ ਕਿਸੇ ਨੂੰ ਹਰਾ ਲਓ। ਸਿਰਫ ਇੱਕ ਪਿਆਰ ਇੱਕ ਐਡਾ ਵੱਡਾ ਹਥਿਆਰ ਆ, ਉਹਦੇ ਨਾਲ ਤੁਸੀਂ ਜਿਹਨੂੰ ਮਰਜ਼ੀ ਹਰਾ ਲਓ, ਅਗਲਾ ਨਰਮ ਹੋ ਜਾਂਦਾ ਹੈ ਨਾ, ਉਵੇਂ ਤੁਹਾਨੂੰ ਗਲੇ ਨਾਲ ਲਾ ਲੈਂਦਾ। ਸੋ ਇਹੀ ਚੀਜ਼ ਆ, ਅਸੀਂ ਕਿਸੇ ਨਾਲ ਕਿਸੇ ਬਾਰੇ ਨਿੰਦਾ ਨਹੀਂ ਕਰਦੇ, ਕਿਸੇ ਦੀ ਕਿਸੇ ਬਾਰੇ ਬੁਰਾ ਨਹੀਂ ਬੋਲਦੇ। ਅਸੀਂ ਕਹਿੰਦੇ ਹਾਂ ਅਸੀਂ ਆਪਦਾ ਕੰਮ ਕਰੀਏ ਤੇ ਉਹ ਕੰਮ ਹੀ ਬੋਲੇ, ਬਾਕੀ ਜਿਹੜਾ ਆਏ ਉਹਨੂੰ ਗਲੇ ਲਾ ਲਓ ਜੀ, ਬਸ ਉੱਥੇ ਲੋਕ ਤੁਹਾਡੇ ਨਾਲ ਜੁੜ ਜਾਂਦੇ ਆ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਵਿੱਚ ਖੜੇ ਹਾਂ ਅਸੀਂ, ਜਿੱਥੇ ਸਨੀ ਦਿਓਲ ਅਤੇ ਧਰਮਿੰਦਰ ਰਹਿ ਰਹੇ ਨੇ। ਸਨੀ ਦਿਓਲ ਅੱਜ ਸਵੇਰੇ ਜਲਦੀ ਹੀ ਚੋਣ ਪ੍ਰਚਾਰ ਲਈ ਨਿਕਲ ਗਏ ਤੇ ਸਾਡੀ ਮੁਲਾਕਾਤ ਹੋਈ ਉਹਨਾਂ ਦੇ ਪਿਤਾ ਧਰਮਿੰਦਰ ਜੀ ਦੇ ਨਾਲ, ਜਿਨ੍ਹਾਂ ਨੇ ਇੰਡੋਜ਼ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਨੂੰ ਕਿਹਾ ਅਤੇ ਨਾਲ ਹੀ ਇੰਡੋਜ਼ ਟੀਵੀ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਦਰਸ਼ਕਾਂ ਨੂੰ ਉਹਨਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਪਿਆਰ ਦਿੱਤਾ।